ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜਿਹੜੀ ਕੋਠੀ ਹੈ ਉਹ ਨਰੇਗਾ ਤੋਂ ਪਵਾਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਜਿਹੜੀ ਕੋਠੀ ਹੈ ਉਹ ਇੱਕ ਚੰਡੀਗੜ੍ਹ ਦੇ ਵਿੱਚ ਹੈ ਤੇ ਇਹ ਵੀ ਗੱਲ ਕਰੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਵਿਧਾਇਕ ਬਣਨ ਤੋਂ ਬਾਅਦ ਜ਼ਮੀਨਾਂ ਖਰੀਦੀਆਂ। ਜਿਵੇਂ ਮੈਂ ਸ਼ੁਰੂਆਤੀ ਹੀ ਕਿਹਾ ਕਿ ਮੁੱਦਿਆਂ ਦੀ ਰਾਜਨੀਤੀ ਤੋਂ ਹਟ ਕੇ ਬਲੇਮ ਲੱਗ ਰਹੇ ਨੇ ਲੀਡਰਾਂ ਤੇ। ਮੈਂ ਸਮਝਦਾ ਵੀ ਜਿਹੜੇ ਸੁਖਪਾਲ ਸਿੰਘ ਖਹਿਰਾ ਵਰਗੇ ਨੇ ਇਹ ਮੁੱਦਿਆਂ ਦੀ ਗੱਲ ਕਰ ਹੀ ਨਹੀਂ ਸਕਦੇ ਹੈਗੇ, ਕਿਉਂਕਿ ਸਾਲ 2 ਸਾਲ ਪਹਿਲਾਂ ਤਾਂ ਜਿਹੜੀ ਕਾਂਗਰਸ ਦੇ ਵਿੱਚ ਹੈਗਾ ਇਹ ਉਹਦੇ ਖਿਲਾਫ ਜੰਮ ਕੇ ਬੋਲਿਆ, ਇੰਨਾ ਕੁ ਗਰਮ ਬੋਲਿਆ ਵੀ ਤੁਸੀਂ ਕਹਿਣੀ ਤੋਂ ਕਰਨੀ ਤੋਂ ਗੱਲਾਂ ਬਾਹਰ ਨਹੀਂ ਗਈਆਂ। ਤੁਹਾਨੂੰ ਮੈਂ ਬੇਨਤੀ ਕਰਦਾ, ਇਹ ਹਰੇਕ ਵਾਰੀ ਜਿਹੜੀ ਕੋਠੀ ਦਾ ਰੌਲਾ ਪਾਉਂਦਾ ਨਾ, ਇਹ ਪਹਿਲੀ ਤਾਂ ਕੋਠੀ ਆ ਇਹ ਦਿਖਾਇਓ ਵੀ 2 ਹੀ ਰੂਮ ਨੇ। ਜੇ ਖਹਿਰਾ ਸਾਹਿਬ ਸਮਾਂ ਦੇਣ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਆਹ ਕੋਠੀ ਦੇ ਵਿੱਚ ਨਰੇਗਾ ਲੱਗਿਆ ਹੋਵੇ, ਮੋਹਾਲੀ ਦੇ ਵਿੱਚ ਕੋਈ ਮੇਰੇ ਸਾਬਤ ਕਰਦੇ, ਚੰਡੀਗੜ੍ਹ 'ਚ ਕਰਦੇ, ਹੁਣ ਕਹਿੰਦਾ ਦੇ ਸਾਲੇ ਦੇ ਨਾਂ ਤੇ 11 ਕਿੱਲੇ ਜ਼ਮੀਨ ਆ। ਖਹਿਰਾ ਸਾਹਿਬ ਤੋਂ ਇੱਕ ਵੀ ਚੀਜ਼ ਜੇ ਆਪਦੇ ਪਿਓ ਦਾ ਪੁੱਤ ਆ ਨਾ, ਆਪਦੇ ਪਿਓ ਦਾ ਹੈਗਾ, ਤੂੰ ਇੱਕ ਵੀ ਚੀਜ਼ ਨਾ ਸਾਬਤ ਕਰਤੀ, ਮੈਂ ਰਾਜਨੀਤੀ ਨਹੀਂ ਕਰਦਾ ਜੀ। ਯਾਰ ਕੁਛ ਤਾਂ ਰਾਜਨੀਤੀ ਦਾ ਲੈਵਲ ਰੱਖ ਤੂੰ। ਜਦ ਤੂੰ ਇੱਦਾਂ ਲੋਕਾਂ ਨੂੰ ਉਹੀ ਸਮਝਦਾ ਵੀ ਜੇ ਭੋਲੇ ਅਸੀਂ ਜ਼ਰੂਰ ਆ, ਇੰਨੇ ਉਹ ਨਹੀਂ ਹੈਗੇ ਵੀ ਤੇਰੇ ਮਗਰ ਲੱਗ ਜਾਗੇ। ਯਾਰ ਮੈਂ ਹੱਦ ਕੱਲ ਉਦੋਂ ਹੋ ਗਈ, ਦੇਖੋ ਪਹਿਲਾਂ ਮੈਨੂੰ ਕਹਿੰਦਾ ਵੀ ਇਹ ਤਾਂ ਕਹਿੰਦੇ ਸੀ ਅਸੀਂ ਸਾਈਕਲਾਂ ਵਾਲੇ ਆ, ਅਸੀਂ ਪੰਚਰਾਂ ਵਾਲੇ ਆ, ਫਲਾਨਾ। ਯਾਰ ਇਹਨੂੰ ਮਾੜਾ ਮੋਟਾ ਦੇਖਣਾ ਚਾਹੀਦਾ। ਮੈਂ 2 ਵਾਰ ਉਹਦੇ ਨਾਲ ਮਿਲ ਰਿਹਾ। ਸਾਈਕਲਾਂ ਵਾਲੇ, ਪੰਚਰਾਂ ਵਾਲੇ ਜਾਂ ਰੇਹੜੀ ਫੜੀ ਵਾਲੇ ਇਹ ਬੰਦੇ ਨਹੀਂ ਹੁੰਦੇ ਯਾਰ, ਇਹ ਵੀ ਬੰਦੇ ਨੇ, ਇਹਨਾਂ ਦੀ ਵੀ ਵੋਟ ਹੁੰਦੀ ਆ। ਮੈਂ ਖਹਿਰਾ ਸਾਹਿਬ ਦੱਸਣਾ ਚਾਹੁੰਦਾ, ਪ੍ਰੈਸ ਕਲੱਬ ਦਾ ਪ੍ਰਧਾਨ ਸੀਗਾ ਮੈਂ ਪਿੰਡ ਦੇ ਪ੍ਰੈਸ ਕਲੱਬ ਦਾ ਪ੍ਰਧਾਨ ਵੀ ਰਿਹਾ, ਜੋ ਸਮਾਂ ਕਲੱਬ ਦਾ ਪ੍ਰਧਾਨ ਵੀ ਪੰਡੋਰੀ ਦੇ ਵਿੱਚ, ਪੰਚਾਇਤ ਮੈਂਬਰ ਇੱਥੇ ਵੱਡੀ ਬਣਿਆ। ਉਦੋਂ ਬਾਅਦ ਪ੍ਰੈਸ ਕਲੱਬ ਦਾ ਪ੍ਰਧਾਨਗੀ ਛੱਡ ਕੇ ਮੈਂ ਰਾਜਨੀਤੀ ਦੇ ਵਿੱਚ ਆਇਆ। BA ਪਾਸ ਕੀਤੀ ਹੋਈ ਆ। ਤੂੰ ਪੜ੍ਹਿਆ 12,000 ਜੇ 4 ਸ਼ਬਦ ਅੰਗਰੇਜ਼ੀ ਦੇ ਬੋਲ ਲੈਣਾ ਜਾਂ 4 ਐ ਹੱਥ ਉੱਤੇ ਜੇ ਵੱਧ ਮਾਰ ਲੈਂਦਾ ਉਹ ਬਾਹਲਾ ਸਿਆਣਾ ਹੁੰਦਾ ਜੀ ਬੰਦਾ। ਤੁਸੀਂ ਕਿਹਾ ਕਿ ਅਸੀਂ ਇਸ ਵਾਰ ਵੱਡੀ ਲੀਡ ਨਾਲ ਜਿੱਤਾਂਗੇ, ਮੀਤ ਹੈਰ ਦੀ ਗੱਲ ਕਰ ਰਹੇ ਹੋ ਵੀ ਲੋਕ ਸਭਾ ਦੀ ਸੀਟ ਹੈ ਜਿਹੜੀ ਵੱਡੀ ਲੀਡ ਨਾਲ ਜਿੱਤੋਗੇ ਤੁਸੀਂ, ਕੀ ਲੱਗਦਾ ਵੀ ਲੋਕ ਤੁਹਾਨੂੰ ਵੋਟ ਪਾਉਣਗੇ? ਮੈਂ ਬਾਈ ਜੀ ਅੱਜ ਤੱਕ ਆਪਦੀ ਇਲੈਕਸ਼ਨ ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨਾਂ ਲੜਨ ਲੱਗਿਆ ਮੈਂ ਇੱਕ ਪਊਆ ਸ਼ਰਾਬ ਦਾ ਨਹੀਂ ਕਿਸੇ ਨੂੰ ਪਿਆ, ਨਾ ਕੋਈ ਨਸ਼ਾ ਵਰਤਾਇਆ। ਕੋਈ ਬੰਦਾ ਇਲਾਕੇ 'ਚ ਕਹਿ ਦੇਵੇ। ਆਫ ਕੈਮਰਾ ਗੱਲ ਕਰ ਰਹੇ ਸੀ, ਕਹਿੰਦੇ ਕਿ ਪਹਿਰੇਦਾਰ ਅਖਬਾਰ ਦੇ ਵਿੱਚ ਤੁਸੀਂ ਕੰਮ ਕੀਤਾ ਵੀ ਬੜਾ ਗਰਮ ਲਿਖਦੇ ਰਹੇ ਹੋ, ਬੜਾ ਜਿਹੜਾ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹੇ ਹੋ, ਪਰ ਜਿਹੜੇ ਨੌਜਵਾਨ ਨਸ਼ਿਆਂ ਤੋਂ ਦੂਰ ਕਰ ਰਹੇ ਸੀ ਉਹਨਾਂ ਤੇ NSA ਲਾਤਾ, ਉਹਨਾਂ ਲਈ ਕੋਈ ਭਾਵਨਾ ਹੈ ਤੁਹਾਡੇ ਦਿਲ 'ਤੇ? ਤੇ ਬਾਅਦ ਦੇ ਵਿੱਚ ਉਹ ਜਿਹੜਾ ਮੈਂ ਗਰਮ ਲਿਖਿਆ ਮੈਂ ਉਹ 'ਤੇ ਪਛਤਾਵਾ ਕਰਦਾ ਵੀ ਯਾਰ ਵੀ ਇਹ ਲਿਖਣਾ ਨਹੀਂ ਸੀ ਚਾਹੀਦਾ, ਕਿ ਉਹ ਪਤਾ ਨਹੀਂ ਸੁਣਦਾ। ਨੌਜਵਾਨੀ ਤੁਹਾਨੂੰ ਪਤਾ ਹੀ ਦੱਸ ਕੇ ਹਟਾ ਵੀ ਚੀਜ਼ ਇਹੋ ਜਿਹੀ ਹੁੰਦੀ ਹੈ ਵੀ ਪਤਾ ਨਹੀਂ ਲੱਗਦਾ ਹੈਗਾ। ਸਟੇਟ ਚਲਾਉਣ ਦੇ ਲਈ ਜੇ ਤੁਸੀਂ ਇੰਨਾ ਕੁ ਜ਼ਿਆਦਾ ਧੱਕਾ ਕਰ ਲਓਗੇ ਵੀ ਥਾਣਿਆਂ ਦੇ ਉੱਪਰ ਕਬਜ਼ਾ ਦੀ ਗੱਲ ਹੋ ਜੂ ਜਾਂ ਹੋਰ, ਇਹਦਾ ਉਹੋ ਜਿਹੇ ਹਾਲਾਤ ਵਿੱਚ ਉਹੋ ਜਿਹਾ ਕੁਛ ਬਣ ਜਾਂਦਾ। ਬਾਕੀ ਇਹ ਲਾਉਂਦੇ ਤਾਂ ਸੈਂਟਰੀ ਕੇਂਦਰੀ ਲਾਉਂਦਾ ਹੁੰਦਾ ਜੀ। ਤੇ ਫਿਰ ਜਿਹੜਾ 17 ਤਰੀਕ ਨੂੰ ਇਕੱਠ ਰੱਖਿਆ ਗਿਆ ਸੀ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਮਾਤਾ ਦੇ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ, ਉੱਥੇ ਜਿਹੜੇ ਲੋਕ ਜਾ ਰਹੇ ਸੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਥਾਣਿਆਂ ਦੇ ਵਿੱਚ, ਉਹਨਾਂ ਨੂੰ ਰੋਕ ਲਿਆ ਗਿਆ, ਉਹਨਾਂ ਦੀਆਂ ਬੱਸਾਂ ਨਹੀਂ ਪਹੁੰਚਣ ਦਿੱਤੀਆਂ ਗਈਆਂ। ਇੱਦਾਂ ਨਹੀਂ, ਇਹ ਬਾਈ ਜੀ ਇੱਦਾਂ ਜਿਹਨਾਂ ਨੇ ਆਪਦੇ ਕਾਨੂੰਨੀ ਜਿਹੜੀ ਮੈਂ ਰਾਇ ਲੈ ਰਿਹਾ, ਰਾਇ ਲੈ ਕੇ ਮੈਂ ਡੈਫੇਮੇਸ਼ਨ ਦਾ ਕੇਸ ਕਰੂੰਗਾ ਇੱਥੇ, ਜਾਂ ਮੈਨੂੰ ਦੱਸ ਦੇਵੇ ਇਹ ਇੱਕ ਵੀ ਚੀਜ਼ ਸਾਬਤ ਕਰ ਦੇਵੇ। ਮੇਰੇ ਸਹੁਰੇ ਜਗਰਾਉਂ ਨੇ, ਮੈਂ ਫੇਰ ਦੱਸਣਾ ਚਾਹੁੰਦਾ, ਜੇ ਐਡਰੈਸ ਕਹੇ ਮੈਨੂੰ ਕਿਸੇ ਰਾਹੀਂ ਭੇਜ ਦੇ ਵੀ ਘਰੇ, ਸਾਰਾ ਐਡਰੈਸ ਦੇ ਦੂੰਗਾ। ਮੇਰੇ ਸਾਲਿਆਂ ਦੇ ਨਾਲ, ਮੇਰੇ ਭਾਣਜਿਆਂ ਦੇ ਨਾਲ, ਮੇਰੇ ਭਤੀਜਿਆਂ ਦੇ ਨਾਲ, ਮੇਰੇ ਭਰਾਵਾਂ ਦੇ ਨਾਲ, ਕੋਈ ਵੀ ਇਹ ਜਗ੍ਹਾ ਬਾਹਰ ਸਾਬਤ ਕਰ ਦੇਵੇ ਵੀ ਇਹਨਾਂ ਦੀ ਜ਼ਮੀਨ ਬਣਾਈ ਆ ਕਿਤੇ ਵੀ। ਪੰਡੋਰੀ ਸਾਹਿਬ ਹੋਰ ਕੁਝ ਕਹਿਣਾ? ਓਸ਼ੋ ਕਹਿੰਦਾ ਕਿ ਰਾਜਨੀਤੀ ਬੁੱਢਿਆਂ ਦਾ ਉਹ ਖੇਡ ਆ ਜਿਹੜੀ ਨੌਜਵਾਨਾਂ ਦੀਆਂ ਲਾਸ਼ਾਂ 'ਤੇ ਖੇਡੀ ਜਾਂਦੀ ਹੈ, ਅਤੇ ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਰਾਜਨੀਤੀ ਅੱਜ ਇੰਨੀ ਕੁ ਗਿਰਾਵਟ ਦੇ ਵਿੱਚ ਆ ਚੁੱਕੀ ਆ। ਇੱਕ ਦੂਸਰੇ ਦੇ ਉੱਪਰ ਬਲੇਮ ਲਗਾਉਣੇ, ਇੱਕ ਦੂਸਰੇ ਨੂੰ ਟਾਰਗੇਟ ਕਰਨਾ ਅਤੇ ਮੁੱਦਿਆਂ ਤੋਂ ਹਟ ਕੇ ਜਿਹੜੀਆਂ ਕਿ ਗੱਲਾਂ ਬਾਤਾਂ ਹੋ ਰਹੀਆਂ ਨੇ, ਉਹ ਚਾਹੇ ਦੀ ਮੀਡੀਆ ਦੀ ਗੱਲ ਕਰ ਲਈਏ, ਚਾਹੇ ਦੀ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ, ਚਾਹੇ ਦੀ ਵੈਬ ਚੈਨਲਾਂ ਦੀ ਗੱਲ ਕਰ ਲਈਏ, ਤਾਂ ਵਾਕਈ ਜਿੱਥੇ ਵੀ ਦੇਖਦੇ ਹਾਂ ਫਲਾਣੇ ਲੀਡਰ ਨੇ ਫਲਾਣੇ ਲੀਡਰ ਨੂੰ ਆਹ ਕੁਛ ਕਹਿਤਾ, ਫਲਾਣੇ ਲੀਡਰ ਨੇ ਫਲਾਣੇ ਲੀਡਰ ਨੂੰ ਆਹ ਕੁਛ ਕਹਿਤਾ, ਪਰ ਮੁੱਦੇ ਨੇ ਜਿਹੜੇ ਉਹ ਕਿਤੇ ਅਲੋਪ ਹੋ ਰਹੇ ਨੇ। ਬੇਸ਼ੱਕ ਉਹ ਵਿਧਾਨ ਸਭਾ ਦੀ ਗੱਲ ਕਰ ਲਈਏ ਅਤੇ ਬੇਸ਼ੱਕ ਉਹ ਗਰਾਊਂਡ ਦੀ ਗੱਲ ਕਰ ਲਈਏ ਜਿੱਥੇ ਆਮ ਲੋਕ ਰਹਿੰਦੇ ਨੇ, ਤਾਂ ਅਜਿਹਾ ਹੀ ਇੱਕ ਮੁੱਦਾ ਉੱਠਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜਿਹੜੀ ਕੋਠੀ ਹੈ ਉਹ ਨਰੇਗਾ ਤੋਂ ਪਵਾਈ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਜਿਹੜੀ ਕੋਠੀ ਹੈ ਉਹ ਇੱਕ ਚੰਡੀਗੜ੍ਹ ਦੇ ਵਿੱਚ ਹੈ, ਤੇ ਇਹ ਵੀ ਗੱਲ ਕਰੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਵਿਧਾਇਕ ਬਣਨ ਤੋਂ ਬਾਅਦ ਜ਼ਮੀਨਾਂ ਖਰੀਦੀਆਂ ਨੇ। ਤਾਂ ਸਾਡੇ ਨਾਲ ਮੌਜੂਦ ਨੇ ਕੁਲਵੰਤ ਪੰਡੂਰੀ ਜੀ। ਪੰਡੂਰੀ ਸਾਹਿਬ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਮੈਂ ਸ਼ੁਰੂਆਤੀ 'ਚ ਹੀ ਕਿਹਾ ਕਿ ਮੁੱਦਿਆਂ ਦੀ ਰਾਜਨੀਤੀ ਤੋਂ ਹਟ ਕੇ ਬਲੇਮ ਲੱਗ ਰਹੇ ਨੇ ਲੀਡਰਾਂ 'ਤੇ, ਕਿਵੇਂ ਦੇਖਦੇ ਹੋ ਇਸ ਪੂਰੀ ਰਾਜਨੀਤੀ ਨੂੰ ਜਾਂ ਇਸ ਲੋਕ ਸਭਾ ਦੀਆਂ ਇਲੈਕਸ਼ਨਾਂ ਨੂੰ? ਮੈਂ ਸਮਝਦਾ ਵੀ ਜਿਹੜੇ ਸੁਖਪਾਲ ਸਿੰਘ ਖਹਿਰਾ ਵਰਗੇ ਨੇ ਇਹ ਮੁੱਦਿਆਂ ਦੀ ਗੱਲ ਕਰ ਹੀ ਨਹੀਂ ਸਕਦੇ ਹੈਗੇ, ਕਿਉਂਕਿ ਸਾਲ 2 ਸਾਲ ਪਹਿਲਾਂ ਤਾਂ ਜਿਹੜੀ ਕਾਂਗਰਸ ਦੇ ਵਿੱਚ ਹੈਗਾ ਇਹ ਉਹਦੇ ਖਿਲਾਫ ਜੰਮ ਕੇ ਬੋਲਿਆ, ਇੰਨਾ ਕੁ ਗਰਮ ਬੋਲਿਆ ਵੀ ਤੁਸੀਂ ਕਹਿਣੀ ਤੋਂ ਕਰਨੀ ਤੋਂ ਗੱਲਾਂ ਬਾਹਰ ਨਹੀਂ ਗਈਆਂ। ਇਸ ਕਰਕੇ ਮੈਂ ਆਪਦੇ ਜ਼ਿੰਦਗੀ ਦੇ ਵਿੱਚ ਪੱਤਰਕਾਰੀ ਦੇ ਸਫ਼ਰ ਤੋਂ ਬਾਅਦ ਤੇ ਇਲਾਕੇ ਦੇ ਲੋਕਾਂ ਨੂੰ ਪਤਾ ਸੀ ਕੰਮਾਂ ਦੀ ਗੱਲ ਕੀਤੀ ਆ, ਦੂਸਰੀ ਕੋਈ ਗੱਲ ਹੀ ਨਹੀਂ ਕੀਤੀ। ਕੰਮਾਂ ਦੇ ਆਧਾਰ 'ਤੇ ਅਸੀਂ ਵੋਟਾਂ ਮੰਗਦੇ ਪਿੰਡ ਦੇ ਵਿੱਚ ਜਾ ਕੇ ਵੀ ਭਾਈ ਅਸੀਂ ਹਰੇਕ ਪਿੰਡ ਨੂੰ 1.5 ਕਰੋੜ ਰੁਪਈਆ ਹਰ ਤਰ੍ਹਾਂ ਦਾ ਕੰਮ ਕਰਵਾਇਆ। ਸਕੂਲਾਂ ਦੇ ਲਈ ਵੋਟਾਂ ਮੰਗਦੇ ਵੀ ਸਕੂਲ ਵਧੀਆ ਬਣਾਏ ਨੇਗੇ, ਹੌਸਪੀਟਲਾਂ ਦੇ ਲਈ, ਮੁਹੱਲਾ ਕਲੀਨਿਕਾਂ ਲਈ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ 43,000, ਤੇ ਮੇਰਾ ਕਹਿਣਾ ਨਹਿਰੀ ਪਾਣੀ ਦਿੱਤਾ। ਸਾਡੇ ਲਾ ਲਓ ਵੀ ਕਿਤੇ 2.5 ਕਰੋੜ ਰੁਪਈਆ ਬਰਨਾਲੇ ਲਈ ਨਹੀਂ ਆਇਆ, 250 ਕਰੋੜ ਰੁਪਈਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ, ਕਿਉਂਕਿ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਨਾਲ ਚੱਲਿਆ ਸੀਗਾ। ਉਹਨੇ ਇਮਾਨਦਾਰੀ ਦੇ ਨਾਲ ਮੈਨੂੰ ਘਰੋਂ ਬੁਲਾ ਕੇ ਟਿਕਟ ਦਿੱਤੀ ਸੀਗੀ। ਮੈਂ ਉਹਦੀ ਜਿਹੜੇ ਉਹਨੇ ਮੈਨੂੰ ਤੋਰਿਆ ਸੀ ਲੀਹ 'ਤੇ, ਕਦੇ ਵੀ ਉਹਦੀ ਮੈਂ ਆਂਚ ਨਹੀਂ ਆਉਣ ਦਿੰਦਾ ਹੈਗਾ। ਇਹ ਗੱਲ ਤੁਹਾਨੂੰ ਮੈਂ ਬੇਨਤੀ ਕਰਦਾ, ਇਹ ਹਰੇਕ ਵਾਰੀ ਜਿਹੜੇ ਕੋਠੀ ਦਾ ਰੌਲਾ ਪਾਉਂਦਾ ਨਾ, ਇਹ ਪਹਿਲੀ ਤਾਂ ਕੋਠੀ ਆ ਇਹ ਦਿਖਾਇਓ ਵੀ 2 ਹੀ ਰੂਮ ਨੇ, ਇੱਕ ਹੀ ਇਹਦਾ ਬਾਥਰੂਮ ਹੈ, ਅਤੇ ਪਤੰਦਰ ਇਹ ਵੀ ਇਹਨਾਂ ਤੋਂ ਜਰਿਆ ਨਹੀਂ ਜਾਂਦਾ। ਮੇਰਾ ਕਹਿਣ ਦਾ ਭਾਵ, ਮੈਂ ਖਹਿਰਾ ਸਾਹਿਬ ਤੁਸੀਂ ਜਿੰਨੀਆਂ ਵੀ ਗੱਲਾਂ ਕਹੀਆਂ ਨੇ ਖਹਿਰਾ ਸਾਹਿਬ ਨੇ, ਪਹਿਲਾਂ ਨੇ ਕਿਹਾ ਜੀ ਨਰੇਗਾ 'ਚੋਂ ਕੋਠੀ ਬਣਾਈ ਹੈ। ਪਹਿਲੀ ਮੈਂ ਇਹ ਦੱਸਣਾ, ਇਹ ਨਾ 6 ਸਾਲ ਪਹਿਲਾਂ ਕਾਂਗਰਸ ਦੇ ਰਾਜ ਦੇ ਵਿੱਚ ਨਰੇਗਾ ਦਾ ਬੰਦਾ ਸਾਡੇ ਦਰਾਮੂਰ ਦੀ ਸੀ ਲੱਗਦਾ, ਉਦੋਂ ਡਰਦਾ। ਕਾਂਗਰਸ ਦਾ ਇਹਨਾਂ ਦਾ ਸਰਪੰਚ ਸੀ। ਕੋਈ ਬੰਦਾ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਇਹ ਗੱਲਾਂ ਕਰਨ ਨੂੰ ਤਿਆਰ ਹੈ, ਜੇ ਖਹਿਰਾ ਸਾਹਿਬ ਸਭਾ ਦੇਣ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਆਹ ਕੋਠੀ ਦੇ ਵਿੱਚ ਨਰੇਗਾ ਲੱਗਿਆ ਹੋਵੇ, ਮੋਹਾਲੀ ਦੇ ਵਿੱਚ ਕੋਈ ਮੇਰੇ ਸਾਬਤ ਕਰਦੇ, ਚੰਡੀਗੜ੍ਹ 'ਚ ਕਰਦੇ। ਹੁਣ ਕਹਿੰਦਾ ਦੇ ਸਾਲੇ ਦੇ ਨਾਂ 'ਤੇ 11 ਕਿੱਲੇ ਜ਼ਮੀਨ ਆ ਰਾਏਕੋਟ ਦੇ ਵਿੱਚ। ਖਹਿਰਾ ਸਾਹਿਬ ਤੋਂ ਇੱਕ ਵੀ ਚੀਜ਼, ਜੇ ਆਪਦੇ ਪਿਓ ਦਾ ਪੁੱਤ ਆ ਨਾ, ਆਪਦੇ ਪਿਓ ਦਾ ਹੈਗਾ, ਤੂੰ ਇੱਕ ਵੀ ਚੀਜ਼ ਨਾ ਸਾਬਤ ਕਰਤੀ, ਮੈਂ ਰਾਜਨੀਤੀ ਨਹੀਂ ਕਰਦਾ ਜ਼ਿੰਦਗੀ 'ਚ। ਯਾਰ ਕੁਛ ਤਾਂ ਰਾਜਨੀਤੀ ਦਾ ਲੈਵਲ ਰੱਖ ਤੂੰ। ਜਦ ਤੂੰ ਇੱਦਾਂ ਲੋਕਾਂ ਨੂੰ ਉਹੀ ਸਮਝਦਾ ਵੀ ਜੇ ਭੋਲੇ ਅਸੀਂ ਜ਼ਰੂਰ ਆ, ਇੰਨੇ ਉਹ ਨਹੀਂ ਹੈਗੇ ਵੀ ਤੇਰੇ ਮਗਰ ਲੱਗ ਜਾਗੇ। ਇਹ ਅਣਖੀ ਲੋਕਾਂ ਦੀ ਧਰਤੀ ਆ, ਇੱਥੇ ਸੰਤ ਰਾਮਦਾਸੀ ਉਹਨਾਂ ਦੀ ਧਰਤੀ ਆ, ਅਮਰਸ਼ੀਰ ਸੇਵਾ ਸਿੰਘ ਠੀਕਰੀਵਾਲਾ ਦੀ ਧਰਤੀ ਆ। ਇੱਥੇ ਅਨੇਕਾਂ ਹੀ ਇੱਥੇ ਕ੍ਰਾਂਤੀਕਾਰੀ ਯੋਧੇ ਹੋਏ ਨੇ। ਇੱਥੋਂ ਸੰਘਰਸ਼ਾਂ ਦਾ ਮੁੱਢ ਬੰਨਿਆ ਜਾਂਦਾ ਮਹਿਲ ਕਲਾਂ ਤੋਂ, ਕਿਉਂਕਿ ਸਾਰੇ ਕੱਲਾ ਘਰ ਤਾਂ ਜੁੜਿਆ ਹੋਇਆ ਇੱਥੇ ਸੰਘਰਸ਼ਾਂ ਨਾਲ। ਇਸ ਕਰਕੇ ਇੱਥੇ ਇਹ ਗੱਲਾਂ ਨਹੀਂ ਚੱਲਦੀਆਂ। ਤੁਹਾਡੇ ਦੁਆਬੇ ਜਿਹੜਾ ਤੂੰ ਉੱਥੇ ਖੜ ਜਾਂਦਾ, ਨਾਲ ਪਤਾ ਲੱਗ ਜਾਂਦਾ। ਇਸ ਕਰਕੇ ਖਹਿਰਾ ਸਾਹਿਬ ਮਾੜਾ ਮੋਟਾ ਰਾਜਨੀਤੀ ਦਾ ਲੈਵਲ ਰਹਿਣ ਦਿਓ। ਯਾਰ ਮੈਂ ਹੱਦ ਕੱਲ੍ਹ ਉਦੋਂ ਹੋ ਗਈ, ਦੇਖੋ ਪਹਿਲਾਂ ਮੈਨੂੰ ਕਹਿੰਦਾ ਵੀ ਇਹ ਤਾਂ ਕਹਿੰਦੇ ਸੀ ਅਸੀਂ ਸਾਈਕਲਾਂ ਵਾਲੇ ਆ, ਅਸੀਂ ਪੰਚਰਾਂ ਵਾਲੇ ਆ, ਫਲਾਨਾ। ਯਾਰ ਇਹਨੂੰ ਮਾੜਾ ਮੋਟਾ ਦੇਖਣਾ ਚਾਹੀਦਾ। ਮੈਂ 2 ਵਾਰ ਉਹਦੇ ਨਾਲ MLA ਰਿਹਾ ਵੀ ਯਾਰ ਸਾਈਕਲਾਂ ਵਾਲੇ, ਪੰਚਰਾਂ ਵਾਲੇ ਜਾਂ ਰੇਹੜੀ ਫੜੀ ਵਾਲੇ ਇਹ ਬੰਦੇ ਨਹੀਂ ਹੁੰਦੇ ਯਾਰ, ਇਹ ਵੀ ਬੰਦੇ ਨੇ, ਇਹਨਾਂ ਦੀ ਵੀ ਵੋਟ ਹੁੰਦੀ ਆ। ਇਹਨਾਂ ਨੂੰ ਹੀ ਸਮਝਦਾ ਮੈਨੂੰ, ਜਾਣੀ ਕਿ ਮੈਂ ਖਹਿਰਾ ਸਾਹਿਬ ਦੱਸਣਾ ਚਾਹੁੰਦਾ, ਮੈਂ ਪ੍ਰੈਸ ਕਲੱਬ ਦਾ ਪ੍ਰਧਾਨ ਸੀਗਾ। ਮੈਂ ਪਿੰਡ ਦੇ ਪ੍ਰੈਸ ਕਲੱਬ ਦਾ ਪ੍ਰਧਾਨ ਵੀ ਰਿਹਾ, ਜੋ ਸਮਾਂ ਕਲੱਬ ਦਾ ਪ੍ਰਧਾਨ ਵੀ ਪੰਡੂਰੀ ਦੇ ਵਿੱਚ, ਪੰਚਾਇਤ ਮੈਂਬਰ ਇੱਥੇ ਵੱਡੀ ਬਣਿਆ। ਉਦੋਂ ਬਾਅਦ ਪ੍ਰੈਸ ਕਲੱਬ ਦਾ ਪ੍ਰਧਾਨਗੀ ਛੱਡ ਕੇ ਮੈਂ ਰਾਜਨੀਤੀ ਦੇ ਵਿੱਚ ਆਇਆ, ਅਤੇ ਅੱਜ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਲੋਕਾਂ ਦੀ ਜਿਹੜੀ ਮੈਨੂੰ ਤਾਕਤ ਦਿੱਤੀ ਹੈ, ਅੱਜ ਮੈਂ ਸੂਬਾ ਪ੍ਰਧਾਨ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਐਸੀ ਵਿੰਗ ਦਾ। ਸਭ ਤੋਂ ਪਾਵਰਫੁਲ ਕਮੇਟੀ ਦਾ ਮੈਂ ਚੇਅਰਮੈਨ ਹਾਂ। ਤੁਸੀਂ ਯਾਰ ਇੱਦਾਂ ਹੀ ਸਮਝਦੇ ਇਹ ਪੈਂਚਰਾਂ ਵਾਲੇ ਫਲਾਨਾ। ਮੈਂ ਗ੍ਰੈਜੂਏਸ਼ਨ ਆ, ਨਾਲੇ BA ਪਾਸ ਕੀਤੀ ਹੋਈ ਹੈ। ਤੂੰ ਪੜ੍ਹਿਆ 12,000 ਜੇ 4 ਸ਼ਬਦ ਅੰਗਰੇਜ਼ੀ ਦੇ ਬੋਲ ਲੈਣਾ, ਜਾਂ 4 ਐ ਹੱਥ ਜੇ ਵੱਧ ਮਾਰ ਲੈਂਦਾ ਉਹ, ਇਹ ਬਾਹਲਾ ਸਿਆਣਾ ਹੁੰਦਾ ਜੀ ਬੰਦਾ। ਖਹਿਰਾ ਸਾਹਿਬ 12 ਹੀ ਪੜ੍ਹੇ ਨੇ। 12 ਹੀ ਪੜ੍ਹੇ ਨੇ ਜੀ, ਖਹਿਰਾ ਸਾਹਿਬ 12 ਹੀ ਪੜ੍ਹੇ ਨੇ। ਇਹ ਤਾਂ ਐਂ ਵੀ ਥੋੜ੍ਹੇ ਇੰਗਲਿਸ਼ ਦੇ 4 ਸ਼ਬਦ ਸਿੱਖ ਗਿਆ, ਅਤੇ ਹਰੇਕ ਨੂੰ ਇੱਥੇ ਆਇਆ ਹਮੀਦੀ ਪਿੰਡ ਦੇ ਵਿੱਚ, ਕਹਿੰਦਾ ਯਾਰ ਇੱਥੋਂ ਕੋਈ MLA ਆ, ਕੋਈ ਪੰਡੋਰੀ ਪਨਾਰੀ ਆ, ਕੋਈ MLA ਇੱਥੇ। ਯਾਰ ਇਹਨੂੰ ਕੁਛ ਤਾਂ ਰੱਖਣਾ ਚਾਹੀਦਾ ਲੈਵਲ ਵੀ ਜਦੋਂ ਵਿਰੋਧੀ ਧਿਰ ਦਾ ਤੈਨੂੰ ਨੇਤਾ ਲਾਇਆ। ਇਹ ਨਾ ਦਿੱਲੀ ਦੇ ਵਿੱਚ ਅਸੀਂ ਬੈਠੇ ਸੀਗੇ, ਮੈਂ ਰਾਤ ਨੂੰ ਪਾਰਟੀ ਕੋਲ ਜਾ ਕੇ ਦੱਸਿਆ ਚਲੋ ਇਹਨੂੰ ਅਸੀਂ ਸਾਰੇ ਸਪੋਰਟ ਕਰਦੇ ਸੀ ਵੀ ਚਲੋ ਲੱਗਣਾ ਚਾਹੀਦਾ। ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਮੰਨਦਾ ਮੈਂ ਆਪਦੀ, ਮੈਂ ਨੋਟ ਕਰੀ, ਮੈਂ ਡਾਇਰੀ ਲਿਖਦਾ ਹੁੰਦਾ ਵੀ ਸਭ ਤੋਂ ਵੱਡੀ ਆਪਦੀ ਜ਼ਿੰਦਗੀ 'ਚ ਉਦੋਂ ਗਲਤੀ ਕਰੀ ਹੈ ਇਹ ਬੰਦੇ ਨੂੰ ਲਵਾ ਕੇ। ਜਦੋਂ ਤੇ ਮੈਨੂੰ ਕਰਤਾਰ ਦਾ ਪਤਾ ਲੱਗਿਆ, ਅਤੇ ਇਹ ਉਸ ਦਿਨ ਨਾ ਰਾਤ ਨੂੰ ਲਾਉਣ ਤੋਂ 1 ਦਿਨ ਪਹਿਲਾਂ ਰਾਤ ਨੂੰ ਅਸੀਂ ਪੰਜਾਬ ਭਵਨ 'ਚ ਰੁਕੇ ਹੋਏ ਸੀਗੇ, ਅਤੇ ਇਹ
ਮੇਰੇ ਕੋਲੇ ਮੈਂ ਇਹਨੂੰ ਮੈਸੇਜ ਕਰਤਾ ਰਾਤ ਦੇ ਤਕਰੀਬਨ 12 ਵਜੇ ਹੋਣਗੇ, ਸੁੱਤਾ ਪਿਆ ਹੋਊਗਾ। ਮੈਸੇਜ ਕੀਤਾ, ਸਵੇਰੇ 4:30 ਵਜੇ ਉੱਠ ਕੇ ਪੁੱਛ ਕੇ ਨਾ ਰਿਸੈਪਸ਼ਨ ਵਾਲਿਆਂ ਨੂੰ ਵੀ ਕਿੱਥੇ ਪਨੋਰੀ ਰੁਕਿਆ ਹੈ, ਮੇਰੇ ਰੂਮ 'ਚ ਆਇਆ। ਮੇਰੇ ਯਾਦ ਆ, ਮੇਰੇ ਟੀ-ਸ਼ਰਟ ਪਾਈ ਸੀਗੀ ਨੀਲੇ ਰੰਗ ਦੀ, ਸਾਡੇ ਪਿੰਡ ਦਾ ਹੀ ਮੁੰਡਾ ਇੱਕ ਮੇਰੇ ਨਾਲ ਸੀਗਾ, ਤੇ ਇਹ ਕਹਿੰਦਾ ਯਾਰ ਇਹਨੇ ਮੈਨੂੰ ਜੱਫੀ ਪਾਈ ਆ, ਕਹਿੰਦਾ ਯਾਰ ਇੱਦਾਂ ਹੀ ਫੋਟੋ ਲਿਆ। ਮੈਂ ਕਿਹਾ ਜੀ ਇਹ ਤਾਂ ਤਿਆਰ ਵੀ ਨਹੀਂ ਹੋਏ ਆਪਾਂ। ਕਹਿੰਦਾ ਨਾ ਯਾਰ, ਮੈਂ ਕਹਿੰਦਾ ਜ਼ਿੰਦਗੀ ਤਰ੍ਹਾਂ ਨਾ ਜਿਵੇਂ ਹਾਥੀ ਦੇ ਹੱਥ ਧਰਦਾ ਹੁੰਦਾ ਵੀ ਸ਼ਾਨ ਨਹੀਂ ਭੁਲਾ ਸਕਦਾ, ਪਨੋਰੀ ਸਾਹਿਬ ਤੁਸੀਂ ਸਾਡਾ ਇੰਨਾ ਕੀਤਾ। ਮੈਂ ਕਿਹਾ ਯਾਰ ਕੁਛ ਗੱਲਾਂ ਪਾਰਟੀ ਨੇ ਕਹੀਆਂ ਉਹਨਾਂ 'ਤੇ ਖਰਾ ਉਤਰ ਜੀ। ਮਾਂ ਦਾ ਪੁੱਤ ਇਹ ਉਹ ਗੱਲਾਂ ਹਰਿਆਣੇ 'ਚ ਹੀ ਮੁੱਕਰ ਗਿਆ। ਕਹਿੰਦਾ ਪਨੋਰੀ ਸਾਹਿਬ ਤੁਸੀਂ ਥੋੜ੍ਹੇ ਜਿਹੇ ਭਲੇ ਮਾਨਸ ਬੰਦੇ ਹੋ, ਸਾਊ ਹੈ, ਇਹ ਤਾਂ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ, ਕਹਿੰਦਾ ਕਰਨ ਦੀਆਂ ਨਹੀਂ ਹੁੰਦੀਆਂ। ਮੇਰੇ ਤਾਂ 100 ਘੜਾ ਉਦੋਂ ਹੀ ਪੈ ਗਿਆ ਸੀ। ਮੈਂ ਕਿਹਾ ਯਾਰ ਆਪਾਂ ਤਾਂ ਬਹੁਤ ਵੱਡੀ ਗਲਤੀ ਕਰ ਲਈ। ਜਿਹੜੀਆਂ ਗੱਲਾਂ ਸੀ ਪਾਰਟੀ ਨੇ ਜਿਹੜੀਆਂ ਤਾਂ ਮੁੱਕਰੇ ਨੇ ਖੈਰ ਕਾਫੀ ਗੱਲਾਂ ਤਾਂ ਅਨੇਕਾਂ ਨੇ ਕਿ ਮੇਰਾ ਕਹਿਣ ਦਾ ਪਹਿਲਾਂ ਸਰਕਾਰੀ ਕੋਠੀ ਹੈ ਜਿਹੜੀ, ਉਹ ਮੈਂ ਵਾਅਦਾ ਕਰਕੇ ਆਇਆ ਸੀ ਅਸੀਂ ਪਾਰਟੀ ਨੂੰ ਦੇਵਾਂਗੇ। ਸਾਰਿਆਂ ਨੇ ਵਾਅਦਾ ਕੀਤਾ ਸੀ ਵੀ ਪਾਰਟੀ ਨੂੰ ਕੋਠੀ ਛੱਡਾਂਗੇ। ਉਹ ਕਹਿੰਦਾ ਪਨੋਰੀ ਸਾਹਿਬ ਇਹ ਗੱਲਾਂ ਕਹਿਣ ਦੀਆਂ ਨੇ, ਕੋਠੀ ਕਾਠੀ ਨਹੀਂ ਆਪਾਂ ਦੇਣੀ। ਉਹਦੀ ਮੁੱਕਰ ਗਿਆ ਜੀ ਇਹ, ਹਰਿਆਣੇ 'ਚ ਮੁੱਕਰ ਗਿਆ, ਪੰਜਾਬ 'ਚ ਤਾਂ ਆਇਆ ਹੀ ਨਹੀਂ। ਇਸ ਕਰਕੇ ਹੋਰ ਮੈਂ ਰਾਣੇ ਜਦੋਂ ਮੈਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਗਏ, ਅਸੀਂ ਨਵੇਂ ਸੀਗੇ, ਸਾਨੂੰ ਐਂ ਲੱਗਦਾ ਸੀ ਯਾਰ ਇਹ ਪੁਰਾਣੇ ਘਾਗ ਸਿਆਸਤਦਾਨ ਨੇ, ਇਹਨਾਂ ਤੋਂ ਸਿੱਖਣ ਨੂੰ ਮਿਲੂਗਾ ਕੁਛ। ਜਿਉਂ ਨੇੜੇ ਇਹਨਾਂ ਦੇ ਰਹੇ ਫਿਰ ਪਤਾ ਲੱਗਿਆ ਯਾਰ ਇਹਨਾਂ ਦਾ ਹੈ ਹੀ ਨਹੀਂ ਕੁਛ ਪੱਲੇ। ਮੇਰਾ ਕਹਿਣ ਦਾ ਭਾਵ ਇਕੱਲੇ ਸੋਸ਼ਲ ਮੀਡੀਆ 'ਤੇ ਬੋਲ ਲੈਣਾ ਜਾਂ ਹੱਥ ਮਾਰ ਲੈਣੇ ਕੋਈ ਬੰਦਾ ਬਹੁਤਾ ਸਿਆਣਾ ਨਹੀਂ ਹੁੰਦਾ। ਮੈਂ ਪਹਿਲਾਂ ਤਾਂ ਮੈਨੂੰ ਰਾਣੇ ਗੁਰਜੀਤ ਦੇ ਖਿਲਾਫ ਅਸੀਂ ਬਹੁਤ ਬੋਲੇ ਵਿਧਾਨ ਸਭਾ 'ਚ, ਇੱਥੇ ਤੱਕ ਤੂੰ ਮੈਂ ਤੇ ਗੱਲ ਆ ਗਈ ਵੀ ਯਾਰ ਤੁਸੀਂ ਰਾਣੇ ਗੁਰਜੀਤ ਨੂੰ ਆਖਿਆ ਵੀ ਬਾਹਰ ਨਿਕਲ। ਬਾਅਦ ਦੇ ਵਿੱਚ ਰਾਣੇ ਗੁਰਜੀਤ ਵਧੀਆ ਸਿਆਣਾ ਦੇਖੋ ਬੰਦਾ, ਉਹਨੇ ਸਾਨੂੰ ਆਖਿਆ ਵੀ ਨਵੇਂ ਮੁੰਡੇ ਨੇਗੇ ਵੀ ਯਾਰ ਇਹਨਾਂ ਨੂੰ ਪਤਾ ਨਹੀਂ ਹੈਗਾ। ਉਹਨੇ ਸਾਨੂੰ ਬੁਲਾਇਆ, ਘਰੇ ਬੁਲਾ ਕੇ ਸਾਰੀ ਗੱਲ ਦੱਸੀ। ਉਹ ਲੰਮੀ ਚੌੜੀ ਗੱਲ ਹੈ ਵੈਸੇ, ਤੇ ਉਹਨੇ ਸਾਰੀ ਗੱਲ ਦੱਸੀ। ਕਹਿੰਦਾ ਪਨੋਰੀ ਸਾਹਿਬ ਤੁਸੀਂ ਸਾਊ ਬੰਦੇ ਹੋ, ਭਲੇ ਮਾਨਸ ਬੰਦੇ ਆ, ਸਾਡਾ ਤਾਂ ਜੱਦੀ ਪੁਸ਼ਤੀ ਇਹਨਾਂ ਨਾਲ ਲੜਾਈ ਹੈ ਇਹਦੇ ਬਾਪ ਤੋਂ ਲਾ ਕੇ, ਸਾਡੀ ਤਾਂ ਨਿੱਜੀ ਆ। ਕਹਿੰਦਾ ਵੀ ਤੁਸੀਂ ਇਹ ਗੱਲਾਂ ਦੇ ਵਿੱਚ ਨਾ ਆਓ। ਮੇਰਾ ਕਹਿਣ ਦਾ ਭਾਵ ਕਿੰਨੇ ਬੰਦਿਆਂ ਦਾ ਨੇ ਭਵਿੱਖ ਖਰਾਬ ਕੀਤਾ, ਤੇ ਸਾਡਾ ਤਾਂ ਪ੍ਰਮਾਤਮਾ ਨੇ ਬਚਾਤਾ। ਤੇ ਮੈਂ ਪਹਿਲਾਂ ਕਹਿ ਕੇ ਹਟਾ, ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਮੈਂ ਸਾਹ ਨਹੀਂ ਭੁਲਾ ਸਕਦਾ, ਜਿਹਨੇ ਸਾਡੇ ਵਰਗਿਆਂ ਨੂੰ ਤੇ ਲਾ ਲਓ ਵੀ ਸੋਚਿਆ ਵੀ ਨਹੀਂ ਸੀ ਵੀ ਟਿਕਟ ਦੇਣਗੇ ਇੱਦਾਂ। ਠੀਕ ਆ, ਮੈਂ ਪ੍ਰੈਸ ਕਲੱਬ ਦਾ ਪ੍ਰਧਾਨ ਸੀ ਜਾਂ ਲਿਖਦਾ ਸੀਗਾ, ਪਰ ਬੁਲਾ ਕੇ ਉਹਨਾਂ ਨੇ ਟਿਕਟ ਦਿੱਤੀ ਆ। ਮੈਂ ਕਦੇ ਵੀ ਉਹਨੇ ਰਾਜਨੀਤੀ ਸ਼ੁਰੂਆਤ ਕਰਾਈ ਆ, ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਰਾਜਨੀਤੀ ਆਉਣ ਲਈ। ਪਨੋਰੀ ਸਾਹਿਬ ਤੁਸੀਂ ਗੱਲਾਂ ਰੱਖੀਆਂ ਨੇ ਜੋ ਵੀ ਖਹਿਰਾ ਸਾਹਿਬ ਦੇ ਇੱਦਾਂ ਕਰਿਆ ਸਾਡੇ ਨਾਲ, ਆਹ ਚੀਜ਼ਾਂ ਕਰੀਆਂ, ਕੀ ਉਦੋਂ ਪਤਾ ਨਹੀਂ ਸੀਗਾ ਵੀ ਖਹਿਰਾ ਸਾਹਿਬ ਸਾਡੇ ਆਪੋਜੀਸ਼ਨ ਦੇ ਲੀਡਰ ਨੇ, ਅਸੀਂ ਉਹਦੀ ਇੱਕ ਝੰਡਾ ਚੁੱਕਿਆ ਜਾਵੇ ਖਿਲਾਫਤ ਦਾ, ਵੀ ਅੱਜ ਕਿਉਂ ਉਹ ਚੀਜ਼ਾਂ ਕਿ ਅੱਜ ਸੰਗਰੂਰ ਦੀ ਸੀਟ ਤੋਂ ਖਹਿਰਾ ਸਾਹਿਬ ਨਹੀਂ ਉਦੋਂ ਵੀ ਝੰਡਾ ਚੱਕ ਲਿਆ ਸੀ ਜੀ ਇਹਨਾਂ ਨੇ। ਇਹ ਕਹਿੰਦਾ ਵੀ ਪਾਰਟੀ ਵੱਖਰੀ ਬਣਾਉਣੀ, ਅਸੀਂ ਜਵਾਬ ਦੇਤਾ ਸੀਗਾ। ਅਸੀਂ ਆਖਿਆ ਅਸੀਂ ਪਾਰਟੀ ਦੇ ਨਾਲ ਆ ਉਸ ਦਿਨ ਹੀ, ਤੇ ਇਹਨਾਂ ਨੇ ਮੀਟਿੰਗ ਕਰੀ ਸੀ, ਅਸੀਂ ਇਹਨੂੰ ਕੋਰਾ ਜਵਾਬ ਦਿੱਤਾ ਸੀ, ਤਾਂ ਉਹਦੀ ਪਾਰਟੀ ਤੋੜਨ ਲੱਗਿਆ ਸੀਗਾ। ਤੇ ਅੱਜ ਤਾਂ ਇਹ ਮੇਰਾ ਸੁਭਾਅ ਨਹੀਂ ਹੈਗਾ ਯਾਰ ਕਿਸੇ ਦੇ ਉੱਪਰ, ਕਿਉਂਕਿ ਰਾਜਨੀਤੀ ਕੋਈ ਲੈਵਲ ਹੋਣਾ ਚਾਹੀਦਾ ਵੀ ਯਾਰ ਇੰਨੀ ਥੱਲੇ ਡੇਗ ਦਿਓ, ਇੰਨੀ ਥੱਲੇ ਡੇਗ ਦਿਓ ਵੀ ਲੋਕ ਯਾਰ ਤੁਹਾਨੂੰ ਉਦਾਂ ਹੀ ਤੁਹਾਡੇ 'ਤੇ ਵਿਸ਼ਵਾਸ ਕਰਨੋਂ ਹੀ ਹਟ ਜਾਣ। ਮੇਰੇ ਲੋਕ, ਮੇਰੇ ਹਲਕੇ ਦੇ ਲੋਕ ਮੇਰੇ 'ਤੇ ਵਿਸ਼ਵਾਸ ਕਰਦੇ ਨੇ, ਉਹਨਾਂ ਨੂੰ ਪਤਾ ਯਾਰ ਪਨੋਰੀ ਇੰਨੇ ਵਾਲਾ ਹੈਗਾ ਵੀ ਇਹ ਬੰਦਾ ਗਲਤ ਨਹੀਂ ਬੋਲਦਾ। ਕਿਉਂਕਿ ਅਸੀਂ ਤਾਂ ਬਾਰ-ਬਾਰ ਮਿਲਣਾ, ਆਪਾਂ ਮੰਨ ਲਓ ਹਰੇਕ ਪਿੰਡ ਦੇ ਵਿੱਚ ਭੋਗਾਂ 'ਤੇ ਮਿਲਣਾ, ਵਿਆਹਾਂ ਦੇ ਵਿੱਚ ਮਿਲਣਾ, ਹਰੇਕ ਨੂੰ ਆਲਾ ਕੱਲ੍ਹ ਨੂੰ ਪੁੱਛੂ ਵੀ ਯਾਰ ਤੂੰ ਝੂਠ ਬੋਲਿਆ ਸੀ, ਇਹ ਤਾਂ 1 ਤਰੀਕ ਤੱਕ ਆ, ਉਦੋਂ ਬਾਅਦ ਇਹਨੇ ਕਿਹੜਾ ਕਿਸੇ ਨੂੰ ਮਿਲਣਾ। ਇਸ ਕਰਕੇ ਇਹ ਤਾਂ ਝੂਠ ਬੋਲ ਜਾਂਦੇ ਆ। ਮੈਂ ਤਾਂ ਜਿੰਨੀਆਂ ਗੱਲਾਂ ਮੈਂ ਬੋਲੀਆਂ ਨੇ, ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਇਹ ਗੱਲਾਂ ਬੋਲ ਸਕਦਾ, ਜਾਂ ਆਪਦੇ ਬੱਚੇ ਲਿਆਵੇ ਮੈਂ ਲੈ ਕੇ ਆਊਂਗਾ, ਇਹ ਗੱਲਾਂ ਝੂਠ ਨਹੀਂ ਗੀਆਂ। ਅਤੇ ਜਾਂ ਮੇਰੀ ਜਿਹੜੀ ਇਹ ਪ੍ਰੋਪਰਟੀ ਦੀ ਗੱਲ ਕਰਦਾ, ਕਿਤੇ ਕੋਠੀਆਂ ਕਹਿੰਦਾ ਜ਼ਮੀਨ, ਮੇਰੇ ਇੱਥੇ ਸਹੁਰੇ ਨੇ ਯਾਰ ਕਾਮਰੇਡ ਬੰਦੇ ਨੇ, ਉਹ ਤਾਂ ਮੈਥੋਂ ਉਹਨਾਂ ਨੇ ਅੱਜ ਤੱਕ ਕੰਮ ਹੀ ਨਹੀਂ ਲਿਆ ਕੋਈ। ਹਾਲਾਂਕਿ ਮੇਰੀ ਇਲੈਕਸ਼ਨ 'ਚ ਮਦਦ ਕਰਕੇ ਜਾਂਦੇ ਨੇ, ਉਹ ਕੰਮ ਨਹੀਂ ਲੈਂਦੇ ਹੈਗੇ, ਕੋਈ ਇੱਕ ਵੀ ਕੰਮ ਨਹੀਂ ਲਿਆ ਉਹਨਾਂ ਨੇ, ਨਾ ਕਿਤੇ ਇੱਦਾਂ ਸੋਚਿਆ ਵੀ ਨਹੀਂ ਉਹਨਾਂ ਨੇ। ਇਸ ਕਰਕੇ ਖਹਿਰਾ ਸਾਹਿਬ ਜਗਰਾਓ ਮੇਰੇ ਸਹੁਰੇ ਨੇ, ਕਹੋ ਮੈਂ ਤਾਂ ਐਡਰੈਸ ਦੇ ਦੇਣਾ। ਇੱਕ ਵੀ ਚੀਜ਼ ਤੂੰ 4 'ਚੋਂ ਸਾਬਤ ਕਰਤੀ ਤੇ ਮੈਂ ਜ਼ਿੰਦਗੀ 'ਚ ਰਾਜਨੀਤੀ ਨਹੀਂ ਕਰਦਾ। ਯਾਰ ਕੁਛ ਤਾਂ ਸੱਚ ਬੋਲ ਲਾ, ਤੰਦਰ ਜਿਉਂ ਲੱਗਦਾ ਮੇਰੇ 'ਤੇ ਇਹੋ ਰਹਿੰਦਾ ਹਰ ਵਕਤ। ਕਹਿੰਦੇ ਰਾਜਨੀਤੀ ਤਾਂ ਆਮ ਆਦਮੀ ਪਾਰਟੀ ਕਰ ਹੀ ਨਹੀਂ ਰਹੀ, ਕਹਿੰਦੇ ਕਿ ਆਮ ਆਦਮੀ ਪਾਰਟੀ ਤਾਂ ਚੱਲਦੀ ਸੋਸ਼ਲ ਮੀਡੀਆ ਦੇ ਸਾਰੇ ਰਹੀ ਆ। ਨਹੀਂ ਇਹ ਦੇਖੋ ਜੀ, ਇਹ ਲੋਕਾਂ ਨੂੰ ਪਤਾ, ਲੋਕ ਹੁਣ ਦੱਸ ਦੇਣਗੇ। ਬਾਈ ਜੀ ਮੇਰੀਆਂ 5 ਇਲੈਕਸ਼ਨਾਂ ਹੋ ਗਈਆਂ, 2 ਵਾਰ ਮਾਨ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਡੀ ਲੀਡ ਨਾਲ ਜਿੱਤੇ ਆ, 2 ਵਾਰ ਮੈਂ, ਪਹਿਲਾਂ 28,000 ਤੇ ਜਿੱਤਿਆ ਕਿ 33,000 ਤੇ ਜਿੱਤਿਆ, ਦੂਜੀ ਵਾਰ ਵਧੀਆ ਨਾ ਮੇਰੀ ਵੋਟ। ਤੇ ਗੁਰਮੇਲ ਸਿੰਘ ਘਰਾਚੋਂ ਨੂੰ ਵੀ ਇੱਥੇ ਮੈਂ 5 ਵਾਰੀ ਲਗਾਤਾਰ ਹਲਕਾ ਮਹਿਲ ਕਲਾਂ ਜਿੱਤਿਆ, ਐਤਕੀ ਉਦੋਂ ਵੀ ਵੱਡੀ ਲੀਡ ਨਾਲ ਜਿੱਤਾਂਗੇ, ਮੈਂ ਗਰੰਟੀ ਨਾਲ ਕਿਹਾ। ਕਿ ਲੋਕਾਂ ਦੇ ਵਿੱਚ ਨਾ ਅਸੀਂ ਭੈਣ ਭਰਾ ਬਣ ਕੇ ਵਿਚਰਦੇ ਆ। ਕੋਈ ਮੈਂ ਤਾਂ ਹੁਣ ਤੁਸੀਂ ਆਏ ਹੋ, ਕਿਸੇ ਨੇ ਗੱਲ ਮੈਂ ਰੋਕਿਆ ਜਾਂ ਕਿਸੇ ਨੇ ਪੁੱਛਿਆ। ਤੇ ਮੇਰੇ ਘਰੇ ਤਾਂ ਆਹ ਇੱਕ ਰੂਮ ਆ ਮੈਂ ਜਿੱਥੇ ਰਹਿਣਾ। ਖਹਿਰਾ ਸਾਹਿਬ ਤੁਸੀਂ ਕੋਠੀ ਕਹੀ ਜਾਂਦੇ ਹੋ, ਮੇਰੀ ਰਸੋਈ ਤੁਸੀਂ ਜਾ ਕੇ ਚੈੱਕ ਕਰੋ ਵੀ ਕਿੰਨੇ ਮੁੰਡੇ ਅੰਦਰ ਵੜ ਜਾਂਦੇ ਆ, ਪੁੱਛਦੇ ਨਹੀਂ। ਅੰਦਰ ਰਸੋਈ ਦੇ ਸਾਰਾ ਮੇਰਾ ਘਰ ਤੱਕ ਧਰਮਸ਼ਾਲਾ ਵਾਂਗੂ ਆ, ਜਿਹੜਾ ਮਰਜ਼ੀ ਆਵੇ ਜਿੱਥੇ ਮਰਜ਼ੀ ਆ ਜੇ ਬੈਠੇ।
ਤੇ ਮੈਂ ਆ ਪੱਗ ਬੰਨ੍ਹਦਾ ਹੁੰਦਾ ਬਾਈ ਗੋਡ ਪਰਮਾਤਮਾ ਦੀ, ਆ ਬਾਈ ਜੀ ਆਏ ਨੇ, ਇਹਨੂੰ ਪੁੱਛ ਕੇ ਦੇਖੋ ਜਾਂ ਕਿਸੇ ਨੂੰ ਵੀ ਪੁੱਛ ਲਿਓ। ਤੇ ਨਾਲ ਮੈਂ ਪੱਗ ਬੰਨ੍ਹਦੇ ਤੇ ਬੰਦੇ ਮੇਰੇ ਰੂਮ 'ਚ ਆ ਜਾਂਦੇ। ਰੂਮ ਕਿਹੜਾ ਹੋਰ ਹੈਗਾ ਕੋਈ, ਇੱਕ ਹੀ ਤਾਂ ਰੂਮ ਆ। ਤੇ ਇੱਥੇ ਕੱਪੜੇ ਤਿਆਰ ਹੁੰਦੇ ਸਾਰੇ ਲੋਕ ਮਿਲ ਵੀ ਲਈਦਾ, ਕਿਉਂਕਿ ਯਾਰ ਅਸੀਂ ਸਵੇਰੇ ਸਾਰੇ ਲੋਕਾਂ ਨਾਲ ਵਧੀਆ ਢੰਗ ਨਾਲ ਮਿਲੀਦਾ। 2-3 ਪਿੰਡਾਂ 'ਚ ਤਾਂ ਮੈਂ ਆਪ ਜਾ ਕੇ ਆਉਣਾ, ਤੇ ਮੈਂ ਸਵੇਰੇ ਸਾਪੇ 1.5 ਘੰਟਾ ਲਾਉਣਾ, ਕਿਤੇ ਗੰਗੋਰ ਪਿੰਡ 'ਚ ਵੀ ਚਲਿਆ ਜਾਣਾ, ਉੱਥੇ ਮੁੰਡਿਆਂ ਨਾਲ ਜਿੰਮ ਲਾਈ ਦੀ ਆ ਜਾਂ ਹੋਰ ਇਹ ਗਰਾਊਂਡ ਨਾਲ ਬੱਚੇ ਜੁੜੇ ਰਹਿਣ, ਆਪ ਜਾਈਦਾ ਖੁਦ। ਤੇ ਇਸ ਕਰਕੇ ਸਾਨੂੰ ਚੰਗੀ ਤਰ੍ਹਾਂ ਹਲਕੇ ਦੇ ਲੋਕ ਜਾਣਦੇ ਨੇਗੇ। ਤੁਸੀਂ ਕਿਹਾ ਕਿ ਅਸੀਂ ਇਸ ਵਾਰ ਵੱਡੀ ਲੀਡ ਨਾਲ ਜਿੱਤਾਂਗੇ, ਮੀਤ ਹੈਰ ਦੀ ਗੱਲ ਕਰ ਰਹੇ ਹੋ ਵੀ ਲੋਕ ਸਭਾ ਦੀ ਸੀਟ ਹੈ ਜਿਹੜੀ ਵੱਡੀ ਲੀਡ ਨਾਲ ਜਿੱਤੋਗੇ ਤੁਸੀਂ, ਕੀ ਲੱਗਦਾ ਵੀ ਲੋਕ ਤੁਹਾਨੂੰ ਵੋਟ ਪਾਉਣਗੇ? ਕਮਾਲ ਆ ਜੀ, ਲੋਕਾਂ ਨੇ 5 ਵਾਰੀ ਪਹਿਲਾਂ, ਮੈਂ ਤਾਂ ਲੋਕਾਂ ਦਾ ਨਾ ਸਾਰੀ ਜ਼ਿੰਦਗੀ ਤੇ ਮੇਰੀ ਆਉਣ ਵਾਲੀ ਪੀੜ੍ਹੀਆਂ ਸਾਹ ਨਹੀਂ ਭੁਲਾ ਸਕਦੀਆਂ, ਕਿਉਂਕਿ ਇੱਕ ਨਵੀਂ ਪਿਰਤ ਪਾਈ ਹੈ ਲੋਕਾਂ ਨੇ। ਕਿਉਂਕਿ ਬਗੈਰ ਅੱਗੇ ਸ਼ਰਾਬਾਂ ਚੱਲਦੀਆਂ ਸੀ, ਨਸ਼ੇ ਚੱਲਦੇ ਸੀਗੇ। ਮੈਂ ਬਾਈ ਜੀ ਅੱਜ ਤੱਕ ਆਪਦੀ ਇਲੈਕਸ਼ਨ ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨਾਂ ਲੜਨ ਲੱਗਿਆ, ਮੈਂ ਇੱਕ ਪਊਆ ਸ਼ਰਾਬ ਦਾ ਨਹੀਂ ਕਿਸੇ ਨੂੰ ਪਿਆ, ਨਾ ਹੀ ਕੋਈ ਨਸ਼ਾ ਵਰਤਾਇਆ, ਕੋਈ ਬੰਦਾ ਇਲਾਕੇ 'ਚ ਕਹਿ ਦੇਵੇ। ਤੇ ਇਸ ਕਰਕੇ ਬੜਾ ਵੱਡਾ ਮਾਣ ਲੋਕਾਂ ਨੇ ਬਖਸ਼ਿਆ। ਇਹ ਵੀ ਬਦਲਾਅ ਬਹੁਤ ਵੱਡਾ, ਨਹੀਂ ਅੱਗੇ ਨਸ਼ਿਆਂ ਦੇ ਹੜ੍ਹ ਚੱਲਦੇ ਹੁੰਦੇ ਸੀ ਬਾਈ ਜੀ, ਦਾਰੂਆਂ ਚੱਲ ਪਈਆਂ ਜਾਂਦੀਆਂ ਸੀ ਲੋਕ। ਮੈਂ ਰਾਜਨੀਤੀ ਉਹਦੇ ਛੱਡ ਦੂੰ ਜਿਹਦੇ ਆਪਾਂ ਨਸ਼ਾ ਸ਼ੁਰੂ ਕਰਤਾ, ਜਾਣੀ ਕਹਿਣ ਦਾ ਭਾਵ ਆਪਾਂ ਕਿਸੇ ਨੂੰ ਚਮਚਾ ਸ਼ਰਾਬ ਦੇ ਨਹੀਂ ਪਿਆ। ਬੜਾ ਵੱਡਾ ਲੋਕਾਂ ਨੇ ਮਾਣ ਬਖਸ਼ਿਆ। ਬਦਲਾਅ ਦੇ ਵਿੱਚ ਹੋਇਆ ਕੀ ਆ ਤੁਹਾਡੀ ਸਰਕਾਰ ਬਣਨ ਤੋਂ ਬਾਅਦ, ਕੀ ਹੋ ਗਿਆ? ਚਲੋ ਤੁਹਾਡੀ ਕੋਠੀ ਦਾ ਬਲੇਮ ਆ, ਤੁਸੀਂ ਉਹ ਕਹਿ ਰਹੇ ਹੋ ਵੀ ਝੂਠਾ ਹੈਗਾ ਸਾਡੇ ਤੇ ਲਾਇਆ ਗਿਆ, ਪਰ ਸਰਕਾਰ ਬਣਨ ਤੋਂ ਬਾਅਦ ਕੀ ਹੋ ਗਿਆ ਗਾ ਜਿਹੜਾ ਕਿ ਸਭ ਤੋਂ ਵੱਡਾ ਬਦਲਾਅ ਜਿਹੜਾ ਮੈਂ ਸਮਝਦਾ, 43,000 ਨੌਕਰੀਆਂ ਦਿੱਤੀਆਂ ਨੇ ਹਰੇਕ ਪਿੰਡ ਦੇ ਵਿੱਚ। ਕਿਸੇ 8 ਮਿਲੀਆਂ, ਕਿਤੇ 7 ਮਿਲੀਆਂ, ਜਿੰਨੇ ਵੀ ਪਿੰਡਾਂ 'ਚ ਗਿਆ। ਵੱਡੇ ਪਿੰਡਾਂ 'ਚ ਤਾਂ 20 ਵੀ ਮਿਲ ਗਈਆਂ, ਜਿਵੇਂ ਖੇੜੀ ਚਾਲਾ ਪਿੰਡ ਆ। ਤੇ ਬੱਚਿਆਂ ਨੂੰ ਜਾ ਕੇ ਪੁੱਛਿਆ, ਸ਼ਹਿਰੇ ਪਿੰਡ 'ਚ ਜਾ ਕੇ ਪੁੱਛਿਆ, ਉਹ ਕਹਿੰਦੇ ਸਾਨੂੰ ਪਤਾ ਤੱਕ ਨਹੀਂ ਸੀਗਾ। ਆ ਕੇ ਜਦੋਂ ਪਤਾ ਨਹੀਂ ਨਿਯੁਕਤੀ ਪੱਤਰੀ ਵੀ ਯਾਰ ਸਿੱਧਾ ਦਿੱਤੇ ਆ, ਇੱਕ ਵੀ ਬੰਦਾ ਇਹ ਨਹੀਂ ਕਹਿੰਦਾ ਵੀ 1 ਰੁਪਈਆ ਵੀ ਲੱਗਿਆ ਹੋਵੇ, ਕੋਈ ਬੰਦਾ ਪਾਰਟ ਨਹੀਂ। ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਗਈਆਂ ਨੇ। ਤੁਸੀਂ ਨਿਯੁਕਤੀ ਪੱਤਰਾਂ ਦੀ ਗੱਲ ਕੀਤੀ ਹੈ, ਨਿਯੁਕਤੀ ਪੱਤਰ ਦਿੱਤੇ ਗਏ ਸੀਗੇ ਡੀਪੀ ਐਡ ਵਾਲਿਆਂ ਨੂੰ। ਉਹ ਧੂਰੀ ਦੇ ਵਿੱਚ ਟੈਂਕੀ ਤੇ ਜਿਹੜੇ ਬੈਠੇ ਨੇ, ਕਹਿੰਦੇ ਸਾਨੂੰ, ਕਹਿੰਦੇ ਜਦੋਂ ਅਸੀਂ ਹਾਜ਼ਰੀ ਲਾਉਣ ਗਏ ਤਾਂ ਸਾਨੂੰ ਕਹਿੰਦੇ ਵੀ ਤੁਹਾਡੀ ਤਾਂ ਹਾਜ਼ਰੀ ਨਹੀਂ ਪੈ ਰਹੀ। ਨਹੀਂ, ਉਹ ਕੋਈ ਕੋਰਟ ਦਾ ਮੈਟਰ ਹੋਊਗਾ, ਮੇਰੇ ਉਹ ਧਿਆਨ ਨਹੀਂ। ਪਰ 160 ਪਰਿਵਾਰ ਕਹਿੰਦੇ ਸਾਡਾ 42 ਲੱਖ ਰੁਪਇਆ ਲੱਗ ਗਿਆ, ਸਾਨੂੰ ਪੰਜਾਬ ਸਰਕਾਰ ਨੇ ਕੋਈ ਐਡਵੋਕੇਟ ਨਹੀਂ ਕਰਕੇ ਦਿੱਤਾ, ਕੋਈ ਵਕੀਲ ਨਹੀਂ ਕਰਕੇ ਦਿੱਤਾ। ਕਦੇ ਮਿਲੇ ਹੋ ਤੁਸੀਂ ਜਾਂ ਮਿਲਣ ਦੀ ਕੋਸ਼ਿਸ਼ ਕਰੀ ਆ? ਉਹ ਬੰਦਿਆਂ ਤੱਕ ਪਹੁੰਚ ਕਰੋਗੇ? ਨਹੀਂ, ਬਿਲਕੁਲ ਕਰਾਂਗੇ ਜੀ। ਮੈਂ ਜਿੰਨੀਆਂ ਜਥੇਬੰਦੀਆਂ ਮੇਰੇ ਕੋਲੇ ਆਉਂਦੀਆਂ ਨੇ, ਸਭ ਤੋਂ ਵੱਧ ਮੁੱਖ ਮੰਤਰੀ ਨੇ ਜੇ ਮੀਟਿੰਗ ਕਰਾਉਣਾ ਉਹ ਮੈਂ ਕਰਾਉਣਾ, ਕਿਉਂਕਿ ਅਸੀਂ ਆਪ ਸੰਘਰਸ਼ਾਂ ਦੇ ਵਿੱਚੋਂ ਗਏ ਹਾਂ, ਧਰਨਿਆਂ ਦੇ ਵਿੱਚੋਂ ਗਏ ਹੋਏ ਹਾਂ। ਤੇ ਅਸੀਂ ਮੰਨ ਲਓ ਵੀ ਪੂਰਾ ਹਰ ਇੱਕ ਜਥੇਬੰਦੀ ਨਾਲ ਸਭ ਤੋਂ ਵੱਧ ਮੈਂ ਹੀ ਮਿਲਾਉਣਾ। ਜਥੇਬੰਦੀਆਂ ਨੂੰ ਵੀ ਇਹ ਗੱਲ ਦਾ ਪਤਾ। ਇਸ ਕਰਕੇ ਭਰਾਵੋ ਲੋਕ ਮਾਣ ਕਰਦੇ ਆ। ਗਰੀਬ ਘਰਾਂ ਦੇ ਬੱਚੇ ਜਿਨ੍ਹਾਂ ਦੀ ਵਿਚਾਰਿਆਂ ਦੀ ਪਹੁੰਚ ਹੀ ਨਹੀਂ ਸੀ ਹੁੰਦੀ, ਵਿਚਾਰੇ ਇਹ ਵੀ ਲੱਗ ਜਾਣਗੇ। ਯਾਨੀ ਕਿ ਇਹ ਬਹੁਤ ਵੱਡਾ ਬਦਲਾਅ। ਕਿਸੇ ਦਾ ਹੱਕ ਨਹੀਂ ਮਾਰਿਆ ਗਿਆ। ਬਾਬੇ ਨਾਨਕ ਨੇ ਵੀ ਇਹੀ ਆਖਿਆ ਵੀ ਯਾਰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਨਹੀਂ ਮਾਰਿਆ ਕੋਈ, ਇੱਕ ਵੀ ਬੰਦਾ ਕਹਿ ਦੇਵੇ। ਐਤਕੀ ਨਾ CDPO ਮੈਡਮ ਸਾਡੇ ਕੋਲੇ ਸ਼ੇਰਪੁਰ ਦੀ, ਮੇਰੇ ਕੋਲ ਅੱਖਾਂ ਭਰੇ ਰੋਣ ਲੱਗ ਗਈ। ਕਹਿੰਦੀ ਪਟੋਰੀ ਸਾਹਿਬ ਤੁਸੀਂ ਪਹਿਲੇ MLA ਹੋ ਜਿਹਨੇ ਸਾਨੂੰ ਤੰਗ ਨਹੀਂ ਕਿਹਾ ਕੀਤਾ। ਅੱਗੇ ਤਾਂ ਕੀ ਹੁੰਦਾ ਸੀਗਾ, ਲੀਡਰ ਕਹਿੰਦੇ ਸੀ 12 ਪੜ੍ਹੀ ਕੁੜੀ ਰੱਖੀ ਜਾਂਦੀ ਸੀ, BA MA ਵਾਲੀ ਵਿਚਾਰੀ ਖੜੀ ਡੀਕਦੀ ਰਹਿੰਦੀ ਸੀ। ਮੈਂ ਇੱਕ ਵੀ ਸਿਫਾਰਿਸ਼ ਨਹੀਂ ਕਰੀ ਵੀ ਯਾਰ ਆ ਇਹਦੇ ਨਾਲ ਧੱਕਾ ਕਰ ਲਓ ਵੀ ਇਹ ਰੱਖਣੀਆਂ ਕੁੜੀ। ਮੈਰਿਟ ਦੇ ਆਧਾਰ ਤੇ ਸਾਰੀਆਂ ਜਿਹੜੀਆਂ ਆਂਗਣਵਾੜੀ ਵਰਕਰ ਆ ਉਹ ਵੀ ਰੱਖੀਆਂ ਗਈਆਂ ਨੇ। ਸਰਕਾਰ 'ਚ ਧੱਕਾ ਨਹੀਂ ਹੋ ਰਿਹਾ ਲੋਕਾਂ ਨਾਲ? ਮੈਂ ਨੌਕਰੀਆਂ ਦੇ ਵਿੱਚ ਮੈਂ ਗਰੰਟੀ ਇਹ ਕਹਿਣਾ ਕਿ ਹੋਰ ਕੰਮ ਦੇ ਮੈਂ ਤਾਂ ਕੀਤੇ ਨਹੀਂ। ਮੈਂ ਕਰੋ ਤੁਸੀਂ ਨਾ ਕੋਈ ਮੇਰੇ ਹਲਕੇ ਦੇ ਵਿੱਚ ਜਾ ਕੇ ਦੇਖ ਲਓ, ਕੋਈ ਵੀ ਅੱਜ ਤੱਕ ਮੈਂ FIR ਨਹੀਂ ਦਰਜ ਕਰਾਈ ਕਿਸੇ ਤੇ। 7 ਸਾਲ ਹੋ ਗਏ ਮੈਨੂੰ ਰਾਜਨੀਤੀ ਦੇ ਵਿੱਚ ਆਏ ਨੂੰ, ਤੇ ਨਹੀਂ 7 ਸਾਲ ਹੋ ਗਏ ਰਾਜਨੀਤੀ 'ਚ ਆਏ ਨੂੰ, ਕੋਈ FIR ਨਹੀਂ ਕਰਾਈ। ਸਾਰੇ ਲੋਕਾਂ ਦਾ ਜਾਣੀ ਕਿ ਇੱਕ ਕੀਤਾ। ਬਾਹਲੇ ਪਿੰਡਾਂ ਦੇ ਵਿੱਚੋਂ ਪਾਰਟੀਬਾਜ਼ੀਆਂ ਖਤਮ ਹੋ ਗਈਆਂ। ਸਾਡੇ ਮਹਿਲ ਖੁਰਦ ਪਿੰਡ ਲਾ ਲਓ, ਤੁਹਾਡੇ ਹੁੰਦੇ ਸੀ ਹੋਰ ਸੀ, ਮੈਂ ਇੱਕ ਪਲੇਟਫਾਰਮ 'ਤੇ ਇਕੱਠੇ ਕਰਤੇ। ਜਦੋਂ ਆਪਾਂ ਇਹ ਲੀਡਰ ਪਹਿਲ ਕਦਮੀ ਕਰੂਗਾ ਤੇ ਫੇਰ ਹੀ ਲੋਕਾਂ ਦਾ ਭਾਈਚਾਰਾ ਬਣੂਗਾ ਨਾ ਜੀ। ਜੇ ਲੀਡਰ ਹੀ ਵੰਡੀਆਂ ਬਣਾ ਕੇ ਰੱਖੂਗਾ, ਫੇਰ ਇਹਨਾਂ ਦੇ ਬੰਦੇ ਪਾਲੇ ਹੋਏ ਸੀਗੇ ਪਹਿਲਾਂ, ਉਹ ਹੌਲੀ ਹੌਲੀ ਜਾ ਰਹੇ ਨੇਗੇ ਨਸ਼ਿਆਂ ਤੋਂ। ਤੁਹਾਡੇ ਇਸ ਇਲਾਕੇ ਦੀ ਗੱਲ ਕਰ ਲਈਏ, ਸੰਗਰੂਰ ਇਲਾਕੇ ਦੀ, ਬਰਨਾਲੇ ਇਲਾਕੇ ਦੀ, ਕਾਲਾ ਧਨੌਲਾ ਜਿਹੜਾ ਕਿ ਮੁੱਖ ਧਾਰਾ 'ਚ ਆ ਰਿਹਾ ਸੀ, 307 ਦਾ ਪਰਚਾ ਸੀ, ਉਸ ਨੂੰ ਐਨਕਾਊਂਟਰ ਕਰ ਦਿੱਤਾ ਗਿਆ। ਉਸ ਦਾ ਪਰਿਵਾਰ ਰੋ ਰਿਹਾ ਹੈਗਾ, ਉਸ 'ਤੇ ਕਿਹਦੀ ਜ਼ਿੰਮੇਵਾਰੀ ਬਣਦੀ? ਨਹੀਂ ਦੇਖੋ, ਉਹਦੇ ਵਿੱਚ ਪੰਮਾ ਠੀਕਰੀ ਵਾਲ ਪਿੰਡ ਇੱਥੇ ਜਿਹੜੇ ਆ, ਪੰਮਾ ਠੀਕਰੀ ਵਾਲ ਦੇ ਉੱਪਰ ਜਿਹੜਾ ਕੇਸ ਪਿਆ ਗਾ, ਉਹਦਾ ਪਰਿਵਾਰ ਵੀ ਦਰ ਜਾ ਰਿਹਾ ਕਿ ਸਾਡੇ ਪੁੱਤ ਨੂੰ ਨਜਾਇਜ਼ ਚੱਕਿਆ ਗਿਆ ਹੈਗਾ। ਨਹੀਂ, ਉਦੋਂ ਬਾਈ ਜੀ ਕਿਸੇ ਨੂੰ ਪਤਾ ਨਹੀਂ ਸੀਗਾ, ਕਿਉਂਕਿ ਇੱਕ ਪੁਲਿਸ ਮੁਲਾਜ਼ਮ ਦੀ ਉਹਦੇ ਰੋਲ ਦੇ ਵਿੱਚ ਡੈਥ ਹੋ ਗਈ ਸੀਗੀ। ਉਹ ਸਾਰਿਆਂ ਨੂੰ, ਤੁਹਾਨੂੰ ਵੀ ਪਤਾ, ਉਹਨਾਂ ਦਿਨਾਂ ਦੇ ਵਿੱਚ 2-4 ਦਿਨਾਂ 'ਚ ਕਿਸੇ ਨੂੰ ਪਤਾ ਨਹੀਂ ਸੀ ਵੀ ਕੀ ਹੋ ਗਿਆ ਉੱਥੇ। ਜਾਣੀ ਕਿ ਪੁਲਿਸ ਦਾ ਮੁਲਾਜ਼ਮ ਮਰ ਗਿਆ, ਹਮਦਰਦੀ ਪ੍ਰਗਟ ਕੀਤੀ, ਪਰ ਮੈਂ ਉਹਨਾਂ ਨੂੰ, ਮੈਂ ਤੇ ਮੀਤ ਨੇ ਵਿਸ਼ਵਾਸ ਦਿਵਾਇਆ ਉਹ ਮੈਟਰ ਅਸੀਂ ਬਿਲਕੁਲ ਹੱਲ ਕਰਾਂਗੇ। ਠੀਕ ਹੈ ਨਾ? ਗਲਤੀ ਮੰਨਦੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਕਮੀ ਰਹਿ ਗਈ ਹੈ ਕਿਤੇ? ਨਹੀਂ, ਉਹ ਤਾਂ ਵੈਸੇ ਹੀ ਮੁਲਾਜ਼ਮ ਦੀ ਡੈਥ ਹੋ ਗਈ ਸੀਗੀ ਉਦੋਂ। ਮੁਲਾਜ਼ਮ ਦਾ ਦੇਖੋ, ਨੌਜਵਾਨ ਡਿਊਟੀ 'ਤੇ ਕੋਈ ਮੁਲਾਜ਼ਮ ਦਾ ਡੈਥ ਹੋ ਜਾਣਾ ਤਾਂ ਉਹਦੀ ਕਾਰਵਾਈ ਤਾਂ ਹੁੰਦੀ ਹੈ ਨਾ ਜੀ।
ਜੇ ਨਹੀਂ ਕਰਾਂਗੇ ਪੁਲਿਸ ਫਿਰ ਕਿੱਥੇ ਖੜੂਗੀ। ਆਪਾਂ ਇਸ ਕਰਕੇ ਜਿਹੜਾ ਵੀ ਉਹਨਾਂ ਨੇ ਦੇਖੋ ਮੈਟਰ ਬਾਅਦ ਦੇ ਵਿੱਚ ਜੋ ਆਇਆ ਸਾਡੇ ਸਾਹਮਣੇ ਉਹਨੂੰ ਪੂਰਾ ਵਿਸ਼ਵਾਸ ਦਵਾਇਆ। ਮੈਂ ਸਪੀਕਰ ਸਾਹਿਬ ਨੂੰ ਵੀ ਉਹਨਾਂ ਨੂੰ ਮਿਲਾਇਆ ਸੀਗਾ, ਉਹਨਾਂ ਨੂੰ ਨਾਲ ਲੈ ਕੇ ਗਿਆ, ਉੱਥੇ ਖੁੜੀਆ ਸਾਹਿਬ ਵੀ ਬੈਠੇ ਸੀਗੇ। ਹੁਣ ਵੀ ਅਸੀਂ ਤੁਹਾਡੇ ਚੈਨਲ ਰਾਹੀਂ ਮੈਂ ਮਿਲਾਏ ਵੀ ਆ ਤੇ ਹੁਣ ਵੀ ਵਿਸ਼ਵਾਸ ਦਿਵਾਉਂਦੇ ਯਾਰ ਵੀ ਜਿਹੜੇ ਵੀ ਮੁੰਡੇ ਨਾਲ ਕਿਸੇ ਦਾ ਧੱਕਾ ਹੁੰਦਾ ਮੈਂ ਹਮੇਸ਼ਾ ਉਹਦੇ ਨਾਲ ਹਮਦਰਦੀ ਪੂਰੀ ਕਰਦਾ ਹੋਇਆ ਵੀ ਨਾਲ ਡਟ ਕੇ ਖੜਾਂਗੇ। ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ, ਕਹਿੰਦੇ ਕਿ ਪਹਿਰੇਦਾਰ ਅਖਬਾਰ ਦੇ ਵਿੱਚ ਤੁਸੀਂ ਕੰਮ ਕੀਤਾ ਵੀ ਬੜਾ ਗਰਮ ਲਿਖਦੇ ਰਹੇ ਹੋ, ਬੜਾ ਜਿਹੜਾ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹੇ ਹੋ, ਪਰ ਜਿਹੜੇ ਨੌਜਵਾਨ ਨਸ਼ਿਆਂ ਤੋਂ ਦੂਰ ਕਰ ਰਹੇ ਸੀ ਉਹਨਾਂ ਤੇ NSA ਲਾਤਾ, ਉਹਨਾਂ ਲਈ ਕੋਈ ਭਾਵਨਾ ਹੈ ਤੁਹਾਡੇ ਦਿਲ 'ਤੇ? ਦੇਖੋ ਜੀ, ਜਿਹੜੇ ਜਿਵੇਂ ਪਹਿਲਾਂ ਤੁਸੀਂ ਦੱਸਿਆ ਗਰਮ ਜਦੋਂ ਜਵਾਨੀ ਹੁੰਦੀ ਹੈ ਨਾ, ਜਵਾਨੀ 'ਚ ਕਈ ਗੱਲਾਂ ਦਾ ਨਹੀਂ ਵੀ ਪਤਾ ਲੱਗਦਾ ਹੈਗਾ ਤੇ ਉਹ ਸਾਰਾ ਕੁਛ ਨਾ ਉਦੋਂ ਗਰਮ ਹੀ ਚੰਗਾ ਲੱਗਦਾ। ਉਦੋਂ ਕਈ ਬੱਚੇ ਆ ਨੌਜਵਾਨ ਵਿਚਾਰੇ ਹੜ੍ਹ 'ਚ ਬਹਿ ਵੀ ਜਾਂਦੇ ਆ। ਪਹਿਲਾਂ ਬਹੁਤ ਆਪਣੇ ਨਾਲ ਧੱਕਾ ਹੋਇਆ, ਕਿੰਨੇ ਮੁੰਡੇ ਨਾਥੇ ਮਾਰੇ ਗਏ, ਸ਼ਹੀਦ ਹੋ ਗਏ ਹੋਰ ਕੰਮਾਂ ਦੇ ਵਿੱਚ। ਮੈਂ ਵੀ ਜਦੋਂ ਇਹ ਕਹਿੰਦੇ ਮੈਂ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਲਈ ਇਹਨਾਂ ਨੇ ਜਦੋਂ ਗੱਲ ਚਲਾਈ ਮੈਨੂੰ ਬੜਾ ਸੀ ਯਾਰ ਵੀ ਬਾਕੀ ਮੁੰਡੇ ਦਾ ਧੱਕਾ ਵੀ ਆਉਣਾ ਚਾਹੀਦਾ ਬਾਹਰ। ਅਤੇ ਮੈਂ ਜੀ ਪਿੰਡ ਜਾ ਕੇ ਮੈਨੂੰ 3 ਮਹੀਨੇ ਦਾ ਮੈਂ ਘਰੇ ਨਹੀਂ ਵੜਿਆ ਜੀ। ਮੈਂ 62,000 ਦਸਖਤ ਪਿੰਡਾਂ ਦੇ ਵਿੱਚੋਂ ਜਾ ਕੇ ਕਰਵਾਏ। ਉਦੋਂ ਜਸਪਾਲ ਸਿੰਘ ਹੇਰਾ ਸਾਡੇ ਸੰਪਾਦਕ ਨੇ ਪਹਿਰੇਦਾਰ ਅਖਬਾਰ ਦੇ, ਉਹਨਾਂ ਨੇ ਮੁਹਿੰਮ ਚਲਾਈ ਸੀ। ਕਰੋੜਾਂ ਦੇ ਵਿੱਚ ਦਸਖਤ ਅਸੀਂ ਕਰਵਾ ਕੇ ਲੈ ਗਏ ਸੀ। ਮੈਂ ਜਿੱਥੇ ਮਕਾਨ ਜਾਂਦੀ ਸੀ ਵਿਆਹਾਂ ਦੇ ਉੱਪਰ ਹੀ ਮੈਂ ਟੇਬਲ ਲਾ ਲੈਂਦਾ ਸੀਗਾ। ਮੈਂ ਪਹਿਲਾਂ ਲਾਇਬ੍ਰੇਰੀ ਵੀ ਰੱਖੀ ਆ ਪਿੰਡਾਂ ਦੇ ਵਿੱਚ, ਜਾਣੀ ਕਹਿਣ ਦਾ ਭਾਵ NRI ਮੈਨੂੰ ਮਦਦ ਕਰ ਦਿੰਦੇ ਸੀ ਵੀ ਜਿਹੜੀ ਕਿਤਾਬ 20 ਰੁਪਈਆਂ ਦੀ ਹੁੰਦੀ ਸੀ, ਚਲੋ ਜਿਹੜੀ ਕਿਤਾਬ 100 ਰੁਪਏ ਦੀ ਹੁੰਦੀ ਸੀ, ਕਿਸੇ ਭੈਣ ਕੋਲੇ ਕਿਸੇ ਮਾਤਾ ਕੋਲੇ 20 ਰੁਪਏ ਵੀ ਹੁਣ 20 ਦੀ ਵੀ ਦੇ ਦਿੰਦਾ ਸੀ। ਮੇਰਾ ਕਿਹੜਾ ਸਨਮਾਨ ਹੁੰਦਾ ਸੀਗਾ। ਚਲੋ ਇੱਦਾਂ ਅਸੀਂ ਜੁੜੇ ਹੋਏ ਸੀਗੇ। ਅਤੇ ਬਾਅਦ ਦੇ ਵਿੱਚ ਉਹ ਜਿਹੜਾ ਮੈਂ ਗਰਮ ਲਿਖਿਆ ਮੈਂ ਉਹ 'ਤੇ ਪਛਤਾਵਾ ਕਰਦਾ ਵੀ ਯਾਰ ਵੀ ਇਹ ਲਿਖਣਾ ਨਹੀਂ ਸੀ ਚਾਹੀਦਾ, ਕਿ ਉਹ ਪਤਾ ਨਹੀਂ ਸੀ ਹੁੰਦਾ। ਨੌਜਵਾਨੀ ਤੁਹਾਨੂੰ ਪਤਾ ਹੀ ਦੱਸ ਕੇ ਹਟਾ ਵੀ ਚੀਜ਼ ਇਹੋ ਜਿਹੀ ਹੁੰਦੀ ਆ ਵੀ ਇਹਦੇ 'ਚ ਪਤਾ ਨਹੀਂ ਲੱਗਦਾ ਹੈਗਾ। ਹੁਣ ਵਾਲੀ ਜਿਹੜੀ NSA ਲੱਗੀ ਹੈ ਇਸ ਨੂੰ ਲੈ ਕੇ ਕਿਵੇਂ ਦਾ ਤੁਹਾਡੇ, ਕਿਉਂਕਿ ਪੱਤਰਕਾਰ ਜਿਹੜਾ ਹੁੰਦਾ ਉਹ ਮਜਬੂਰ ਹੁੰਦਾ, ਉਹ ਤੁਹਾਡੀ ਗੱਲ ਠੀਕ ਆ ਜੀ। ਕਈ ਵਾਰੀ ਨਾ ਦੇਖੋ ਹਾਲਾਤ ਜਿਵੇਂ ਮੰਨ ਲਓ ਸਟੇਟ ਚਲਾਉਣੀ ਹੈ, ਸਟੇਟ ਚਲਾਉਣ ਦੇ ਲਈ ਜੇ ਤੁਸੀਂ ਇੰਨਾ ਕੁ ਜ਼ਿਆਦਾ ਧੱਕਾ ਕਰ ਲਓਗੇ ਵੀ ਥਾਣਿਆਂ ਦੇ ਉੱਪਰ ਕਬਜ਼ਾ ਦੀ ਗੱਲ ਹੋ ਜੂ ਜਾਂ ਹੋਰ ਇਹਦਾ ਇਹੋ ਜਿਹੇ ਹਾਲਾਤ ਵਿੱਚ ਉਹੋ ਜਿਹਾ ਕੁਛ ਬਣ ਜਾਂਦਾ। ਬਾਕੀ ਇਹ ਲਾਉਂਦੇ ਤਾਂ ਸੈਂਟਰੀ ਕੇਂਦਰੀ ਲਾਉਂਦਾ ਹੁੰਦਾ ਜੀ, ਆਪਾਂ ਥੋੜ੍ਹੀ ਲਵਾਉਣੇ ਆ ਅਤੇ ਆਪਣੇ ਕਹਿਣ ਦੇ ਨਾਲ ਥੋੜ੍ਹੀ ਲੱਗੂਗੀ ਜੀ। ਇਸ ਕਰਕੇ ਸਾਨੂੰ ਇਹੋ ਜਿਹੇ ਭਰਾ ਨਾਲ ਕਿਸੇ ਨਾਲ ਵੀ ਧੱਕਾ ਹੁੰਦਾ ਤਾਂ ਆਪਣੇ ਨਾਲ ਪੂਰੀ ਹਮਦਰਦੀ ਹੈ। ਅਤੇ ਪਰ ਲੀਡਰ ਜਿਹੜੇ ਕਹਿੰਦੇ ਆ ਮੰਨ ਲਓ ਕਹਿਣ ਦੀਆਂ ਗੱਲਾਂ ਉਹਨਾਂ ਦੇ ਹੋਰ ਹੁੰਦੀਆਂ, ਕਰਨ ਦੀਆਂ ਹੋਰ ਹੁੰਦੀਆਂ ਨੇ, ਭੁਲੇਖੇ ਹੀ ਹੁੰਦੇ ਆ। ਜਿਹੜੇ ਵੀ ਮੰਤਰੀ ਨਾਲ ਜਾਂ ਲੀਡਰ ਨਾਲ ਅਸੀਂ ਗੱਲ ਕਰਦੇ ਹਾਂ ਉਹ ਕਹਿੰਦੇ ਨੇ ਕਿ ਸੈਂਟਰ ਨੇ NSA ਲਵਾਤੀ ਆ, ਤੇ ਫਿਰ ਜਿਹੜਾ 17 ਤਰੀਕ ਨੂੰ ਇਕੱਠ ਰੱਖਿਆ ਗਿਆ ਸੀ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਮਾਤਾ ਦੇ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ। ਉੱਥੇ ਜਿਹੜੇ ਲੋਕ ਜਾ ਰਹੇ ਸੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਥਾਣਿਆਂ ਦੇ ਵਿੱਚ, ਉਹਨਾਂ ਨੂੰ ਰੋਕ ਲਿਆ ਗਿਆ, ਉਹਨਾਂ ਦੀਆਂ ਬੱਸਾਂ ਨਹੀਂ ਪਹੁੰਚਣ ਦਿੱਤੀਆਂ ਗਈਆਂ। ਇੱਦਾਂ ਨਹੀਂ, ਇਹ ਬਾਈ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਕੋਈ ਇਹ ਹਾਲਾਤ ਹੀ ਉਹ ਜਿਹੇ ਬਣ ਜਾਂਦੇ ਆ ਦੇਖੋ ਸੈੱਟ ਨੂੰ ਰੱਖਣ ਦੇ ਲਈ। ਪਰ ਇੱਦਾਂ ਮੈਨੂੰ ਨਹੀਂ ਲੱਗਦਾ ਵੀ ਐਡਾ ਹੁਣ ਜਿਵੇਂ ਲੋਕਤੰਤਰ ਦੇ ਵਿੱਚ ਯਾਰ ਸਾਰਿਆਂ ਨੂੰ ਹੱਕ ਆਪਦੀ ਗੱਲ ਕਰਨ ਦਾ ਕਰ ਰਹੇ ਨੇ, ਕਿਸੇ ਨੂੰ ਰੋਕਿਆ ਜਾਂਦਾ। ਜਿੱਥੇ ਕਈ ਵਾਰੀ ਜ਼ਿਆਦਾ ਨਾ ਲੱਗਦਾ ਵੀ ਧੱਕਾ ਹੋਣ ਦਾ ਵੀ ਇੱਥੇ ਕੋਈ ਨੁਕਸਾਨ ਨਾ ਹੋ ਜੇ, ਉੱਥੇ ਹੋ ਸਕਦਾ। ਪਰ ਮੈਂ ਨਹੀਂ ਕਹਿੰਦਾ ਵੀ ਇੱਦਾਂ ਕਿਸੇ ਨਾਲ ਹੋਇਆ ਹੋਊਗਾ ਵੀ ਯਾਰ ਕਿਸੇ ਦੀ ਆਵਾਜ਼ ਨਹੀਂ ਬੰਦ ਕਰਨ ਦੇ ਲਈ ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਹਰੇਕ ਨੂੰ ਖੁੱਲ੍ਹਾ ਅਧਿਕਾਰ ਜਿਹੜਾ ਮਰਜ਼ੀ ਬੋਲੇ। ਅਮਰਪਾਲ ਸਿੰਘ ਦੀ ਮਾਤਾ ਦੇ ਉੱਪਰ 751 ਦੀ ਪਰਚਾ ਜਿਹੜਾ ਕਿ ਕੱਟ ਦਿੱਤਾ ਗਿਆ ਸੀ, ਉਹਨਾਂ ਨੂੰ ਦਮਦਮਾ ਸਾਹਿਬ ਉਹ ਤਾਂ ਕਈ ਵਾਰੀ ਵੇਲੇ ਦੇ ਅਫਸਰ ਕਰ ਜਾਂਦੇ ਆ ਜੀ। ਪਰ ਕਿਸੇ ਮੈਂ ਤਾਂ ਕਦੇ ਸਾਡੀ ਤਾਂ ਭਾਵਨਾ ਹੈ ਨਹੀਂ ਗੀ ਇਹੋ ਜਿਹੀ ਵੀ ਜਾਂ ਸਰਕਾਰ ਦੀ ਨਹੀਂ ਭਾਵਨਾ ਹੁੰਦੀ। ਕਈ ਵਾਰੀ ਕੋਈ ਅਫਸਰ ਜਿਵੇਂ ਗਲਤੀ ਕਰ ਲੈਂਦਾ ਉਹਦੇ ਉੱਤੇ ਹੋ ਜਾਂਦਾ, ਪਰ ਇਹੋ ਜਿਹੀ ਗੱਲ ਨਹੀਂ ਕੋਈ ਹੁੰਦੀ। ਜੋ ਖਹਿਰਾ ਸਾਹਿਬ ਕਹਿ ਰਹੇ ਨੇ ਉਸ ਦੇ ਵਿੱਚੋਂ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਆ, ਤੁਹਾਡੀ ਕੀ ਕਾਰਵਾਈ ਰਹੂਗੀ ਉਸ 'ਤੇ? ਖਹਿਰਾ ਦਾ ਯਾਰ ਜੋ ਮਰਜ਼ੀ, ਉਹਦੇ ਤੇ ਕੋਈ ਵਿਸ਼ਵਾਸ ਹੀ ਨਹੀਂ ਕਰਦਾ। ਮੈਂ ਤਾਂ ਉਹਦੀ ਕਹੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਜਦੋਂ ਸਾਨੂੰ ਆ ਕੇ ਇੱਥੇ ਇੰਨਾ ਝੂਠ ਬੋਲੀ ਜਾਂਦਾ, ਉਹ ਹਰੇਕ ਮੁੱਦੇ ਵਿੱਚ ਜਾਂਦਾ। ਮੈਂ ਉਹਦੇ ਨਾਲ ਧਰਨਿਆਂ 'ਤੇ ਰਿਹਾ, ਪੂਰੇ ਪੰਜਾਬ ਦੇ ਵਿੱਚ ਗਿਆ। ਜਦੋਂ ਮੈਨੂੰ ਕਹਿ ਸਕਦਾ ਪਨੋਰੀ ਪਨਾਰੀ ਕੌਣ ਆ, ਅਤੇ ਮੇਰਾ ਕਹਿਣ ਦਾ ਭਾਵ ਉਹ ਕਿਸੇ ਮੁੱਦੇ ਨੂੰ ਸਿਰੇ ਲਾਉਂਦਾ, ਸਿਰੇ ਕਿਸੇ ਗੱਲ ਨੂੰ ਨਹੀਂ ਲਾਉਂਦਾ। ਉਹ ਬੋਲ ਕੇ ਗਾਹ ਲੰਘ ਜਾਂਦਾ, ਹੁਣ ਖਾਲੜੇ ਬਾਰੇ ਉਹ ਬੀਬੀ ਖਾਲੜੇ ਨੂੰ ਪੁੱਛ ਲਿਓ ਜਾ ਕੇ ਵੀ ਖਹਿਰਾ ਜੀ ਕਿਵੇਂ ਆ ਜੀ। ਇਸ ਕਰਕੇ ਇਹ ਮੁੱਦੇ ਨੂੰ ਉਠਾ ਕੇ ਨਾ ਨੌਜਵਾਨਾਂ ਨੂੰ ਭੜਕਾ ਸਕਦੇ ਨੇਗੇ। ਇਹ ਸਿਰੇ ਨਹੀਂ ਲਾਉਣ ਵਾਲੇ ਹੈਗੇ ਬੰਦੇ। ਇਹ ਤਾਂ ਬਿਜ਼ਨਸਮੈਨ ਬੰਦੇ ਨੇ, ਕਾਰੋਬਾਰੀ ਬੰਦੇ ਨੇ, ਜਵਾੜੇ ਬੰਦੇ ਨੇ। ਇਹਨਾਂ ਦਾ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈਗਾ। ਤੁਸੀਂ ਲਾਉਂਗੇ ਸਿਰੇ ਜਿਹੜਾ ਮੁੱਦਾ ਚੱਕਿਆ ਗਿਆ ਹੁਣ ਕਿ ਪੰਡੂਰੀ ਸਾਹਿਬ ਨੇ ਕੋਠੀ ਪਾਲੀ ਆ ਨਰੇਗਾ ਤੋਂ? ਮੈਂ ਕਹਿਣਾ ਮੈਂ ਬਿਲਕੁਲ ਸਿਰੇ ਲਾਉਣ ਨੂੰ ਤਿਆਰ ਆ। ਅੱਜ ਹੀ ਰਾਜਨੀਤੀ ਛੱਡੂ। ਚਾਰੇ ਗੱਲਾਂ ਖਹਿਰਾ ਸਾਹਿਬ ਨੇ ਕਹੀਆਂ ਨੇ, ਚਾਰਾਂ 'ਚੋਂ ਇੱਕ ਵੀ ਸਾਬਤ ਕਰ ਦੇਵੇ, ਇੱਕ ਵੀ। ਇਸੇ ਕਰਕੇ ਪਰ ਪਤਾ ਕੀ ਇਹ ਟਾਈਮ ਟਪਾਉਂਦਾ ਫਿਰਦਾ। ਹੁਣ ਲਾ ਲਓ ਵੀ ਕਹਿੰਦਾ ਵੀ 2 ਦਿਨਾਂ ਨੂੰ ਮੈਂ ਕਾਜ ਲਿਆਉਂਗਾ ਫਿਰ ਕੋਠੀ ਦਾ ਨੰਬਰ ਦੂੰ। ਯਾਰ ਅੱਜ 10 ਦਿਨ ਤਾਂ ਹੋ ਗਏ, ਉਦੋਂ ਤਾਂ ਇਲੈਕਸ਼ਨ ਲੱਗ ਜਾਊਗੀ। ਲੋਕਾਂ ਨੂੰ ਮੂਰਖ ਬਣਾ ਰਿਹਾ, ਉਦੋਂ ਤਾਂ ਇਲੈਕਸ਼ਨ ਕਰ, ਤੈਨੂੰ 2 ਦਿਨ ਹੋਰ ਦੇ ਦਿੰਦੇ ਆ। ਮੈਂ ਜਿਹਨਾਂ ਨੇ ਆਪਦੇ ਕਾਨੂੰਨੀ ਜਿਹੜੀ ਮੈਂ ਰਾਏ ਲੈ ਰਿਹਾ
ਰਾਇ ਲੈ ਕੇ ਇਹਨੇ ਮੇਰਾ ਡੈਫੇਮੇਸ਼ਨ ਦਾ ਕੇਸ ਕਰੂੰ ਇਹ 'ਤੇ, ਜਾਂ ਮੈਨੂੰ ਦੱਸ ਦੇਵੇ ਇਹ ਇੱਕ ਵੀ ਚੀਜ਼ ਸਾਬਤ ਕਰ ਦੇਵੇ। ਮੇਰੇ ਸਹੁਰੇ ਜਗਰਾਓਂ ਨੇ, ਮੈਂ ਫੇਰ ਦੱਸਣਾ ਚਾਹੁੰਦਾ, ਜੇ ਐਡਰੈਸ ਕਹੇ ਮੈਨੂੰ ਕਿਸੇ ਰਾਹੀਂ ਭੇਜ ਦੇ ਵੀ ਘਰੇ, ਸਾਰਾ ਐਡਰੈਸ ਦੇ ਦੂੰਗਾ। ਮੇਰੇ ਸਾਲਿਆਂ ਦੇ ਨਾਂ, ਮੇਰੇ ਭਾਣਜਿਆਂ ਦੇ ਨਾਂ, ਮੇਰੇ ਭਤੀਜਿਆਂ ਦੇ ਨਾਂ, ਮੇਰੇ ਭਰਾਵਾਂ ਦੇ ਨਾਂ, ਕੋਈ ਵੀ ਇਹ ਜਗ੍ਹਾ ਬਾਹਰ ਸਾਬਤ ਕਰ ਦੇਵੇ ਵੀ ਇਹਨਾਂ ਦੀ ਜ਼ਮੀਨ ਬਣਾਈ ਆ ਕਿਤੇ ਵੀ। ਯਾਰ ਮੈਂ ਕਰ ਵੀ ਮਾੜਾ ਮੋਟਾ ਤੈਨੂੰ, ਜੇ ਮੈਂ ਪਹਿਲਾਂ ਵੀ ਦੱਸ ਕਿਹੜਾ ਵੀ ਰਾਜਨੀਤੀ ਦਾ ਲੈਵਲ ਰੱਖ ਯਾਰ ਤੂੰ ਆਪਦਾ, ਵੀ ਤੈਨੂੰ ਕਿਸੇ ਨੇ ਨਾ, ਇੱਥੇ ਦੇ ਕ੍ਰਾਂਤੀਕਾਰੀ ਲੋਕ ਆ, ਜੇ ਤੇਰਾ ਪਤਾ ਲੱਗ ਗਿਆ ਨਾ, ਮੈਂ ਇਹਨਾਂ ਨੇ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ। ਇਹ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਆਹ ਗੱਲ ਚੱਲ ਰਹੀ ਆ, ਚਰਚਾ ਚੱਲ ਪਈ ਆ, ਕੀ ਉਦੋਂ ਕੀ ਸੋਚ ਰਹੇ ਸੀ ਫਿਰ ਵੀ ਆਹ ਚਰਚਾ ਕਿੱਥੋਂ ਨਵੀਂ ਛਿੜਪੀ ਆ? ਇਹ ਬਾਈ ਜੀ ਇਹਨਾਂ ਦਾ ਕਿਰਦਾਰ ਹੋ ਜੇ ਨੇਗੇ। ਸੋਚਿਆ ਕੁਛ ਉਦੋਂ? ਸੋਚਿਆ, ਬੜਾ ਮਨ ਨੂੰ ਦੁੱਖ ਲੱਗਿਆ, ਬਹੁਤ ਦੁੱਖ ਲੱਗਿਆ ਮਨ ਨੂੰ। ਮੈਂ ਕਿਹਾ ਯਾਰ ਤੂੰ ਗੱਲ ਦੇਖੋ, ਕੰਮਾਂ ਦੀ ਗੱਲ ਕਰੋ, ਲੋਕਾਂ ਨੂੰ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੋ, ਕੋਈ ਹੋਰ ਮੁੱਦੇ ਆ ਯਾਰ, ਬੜੇ ਵੱਡੇ ਮੁੱਦੇ ਆ। ਸਰਕਾਰ ਨੂੰ ਘੇਰਨ ਦੇ ਬਹੁਤ ਮੁੱਦੇ ਹੁੰਦੇ ਨੇ, ਉਹਦੇ ਰਾਹੀਂ ਸਰਕਾਰ ਨੂੰ ਘੇਰੋ, ਜੰਮ ਕੇ ਘੇਰੋ, ਹੱਕ ਆ ਵਿਰੋਧੀ ਧਿਰ ਦਾ। ਇਹ ਥੋੜ੍ਹੀ ਯਾਰ ਤੁਸੀਂ ਨਿੱਜੀ ਤੌਰ 'ਤੇ ਬਲੇਮ ਲਾਉਣ ਲੱਗ ਜਾਓ ਜਿਹਦੇ 'ਚ ਕੋਈ ਸੱਚਾਈ ਨਾ ਹੋਵੇ, ਅਤੇ ਉਹਦੇ ਨਾਲ ਬੱਚਿਆਂ ਨੂੰ ਵੀ ਦੁੱਖ ਲੱਗਦਾ। ਆਪਾਂ ਵੀ ਪਰਿਵਾਰਾਂ ਵਾਲੇ ਆ ਸਾਰੇ ਯਾਰ, ਅਤੇ ਬੱਚਿਆਂ ਨੂੰ ਦੁੱਖ ਲੱਗਦਾ ਯਾਰ ਵੀ ਸਾਡਾ ਬਾਪ ਤਾਂ ਇੱਦਾਂ ਦਾ ਸੋਚਿਆ ਵੀ ਨਹੀਂ ਕਿਤੇ, ਸਾਨੂੰ ਤਾਂ ਸੰਸਕਾਰ ਹੀ ਨਹੀਂ ਦਿੱਤੇ। ਮੈਂ ਤਾਂ ਕਿਸੇ ਅੱਜ ਤੱਕ ਇਹ ਲੀਡਰ ਦੇ ਖਿਲਾਫ ਇੱਦਾਂ ਨਹੀਂ ਬੋਲਦਾ ਹੈਗਾ, ਮੈਨੂੰ ਸਾਰੇ ਇਲਾਕੇ ਦੇ ਲੋਕ ਜਾਣਦੇ ਆ, ਮੈਨੂੰ ਅਕਾਲੀ ਵੀ ਪੂਰਾ ਪਿਆਰ ਕਰਦੇ ਨੇ, ਇੱਥੇ ਕਾਂਗਰਸ ਵੀ ਪੂਰਾ ਪਿਆਰ ਕਰਦੇ ਆ। ਮੈਂ ਕਹਿਣਾ ਵੀ ਇਹਨਾਂ ਦੇ ਸਰਪੰਚ, ਮੈਂ ਤੁਸੀਂ ਸਰਪੰਚ ਤੋਂ ਹੀ ਕਹਾ ਦੇ ਯਾਰ ਵੀ ਯਾਰ ਪੰਡੋਰੀ ਦੇ 1 ਰੁਪਏ ਦਾ ਵੀ ਰਵਾਦਾਰ ਹੋਵੇ। ਸਾਡੇ ਪਿੰਡ ਦੇ ਸਰਪੰਚ ਆ ਲੈ, ਉੱਥੇ ਇਹਨਾਂ ਨੇ ਖਹਿਰਾ ਸਾਹਿਬ ਨੂੰ ਬੁਲਾਇਆ, ਕਹਿਣ ਦਾ ਭਾਵ ਸਾਡੇ ਪਿੰਡ ਦੇ ਸਰਪੰਚ ਨੂੰ ਪੁੱਛ ਕੇ ਦੇਖ ਵੇ। ਮੈਂ ਆਖਿਆ ਵੀ ਦੇਖ ਤੂੰ ਕਾਂਗਰਸ ਦਾ ਸਰਪੰਚ ਆ, ਰੱਜ ਕੀ ਤਰ੍ਹਾਂ ਡਟ ਕੇ ਸਾਥ ਦਊਂਗਾ। ਕਰੋੜਾਂ ਰੁਪਈਆ ਲਾਇਆ ਉਹਦੇ ਪਿੰਡ ਦੇ ਵਿੱਚ, ਹਾਲੇ ਵੀ ਕਰੋੜ ਰੁਪਏ ਦੀ ਗ੍ਰਾਂਟ ਪਈ ਹੈ ਲਾਉਣ ਵਾਲੀ, ਸਾਰਾ ਪਿੰਡ ਐ ਚਮਕਾਤਾ, ਜਾ ਕੇ ਦੇਖ ਲਓ ਗਲੀਆਂ। ਮੇਰਾ ਕਹਿਣ ਦਾ ਭਾਵ ਹੋਰ ਵੀ ਕਾਂਗਰਸੀ ਸਰਪੰਚ ਤੋਂ ਇਹ ਤੋਂ ਕਹਾ ਕੇ ਦੇਖੇ ਵੀ ਪੰਡੋਰੀ ਨੇ 1 ਰੁਪਏ ਦਾ ਵੀ ਤੂੰ ਮੰਗਿਆ ਅਜੇ ਤੱਕ, ਕੋਈ ਗੱਲਬਾਤ ਹੈਗੀ ਇਹੋ ਜੀ? ਯਾਰ ਜਦੋਂ ਐਡੇ ਬੰਦਿਆਂ ਨੂੰ, ਭਲੇ ਮਾਨਸ ਬੰਦਿਆਂ ਨੂੰ ਤੁਸੀਂ ਬਲੇਮ ਲਾਵੋਗੇ, ਫਿਰ ਦੁੱਖ ਤਾਂ ਲੱਗਦੀ ਹੈ ਨਾ ਕਿਤੇ। ਆਪਾਂ ਵੀ ਪਰਿਵਾਰਾਂ ਵਾਲੇ ਆ ਸਾਰੇ, ਇਸ ਕਰਕੇ ਦੁੱਖ ਬਹੁਤ ਲੱਗਿਆ। ਪਰ ਇਹਨਾਂ ਨੂੰ, ਲੋਕਾਂ ਨੂੰ ਪਤਾ ਲੱਗੀ ਜਾਂਦਾ ਇਹਦੇ ਬਾਰੇ, ਜਦੋਂ ਪਤਾ ਅਸਲੀਅਤ ਦਾ ਪਤਾ ਲੱਗ ਗਿਆ, ਸਾਡੇ ਲੋਕ ਮਗਰ ਵੀ ਪੈਣਾ ਜਾਣਦੇ ਨੇ, ਫਿਰ ਇਹਨੂੰ ਇੱਥੋਂ ਭੱਜਣ ਨੂੰ ਰਾਹ ਨਹੀਂ ਲੱਭਣਾ। ਇਹ ਬੜੇ ਕ੍ਰਾਂਤੀਕਾਰੀ ਲੋਕ ਨੇ, ਇਹਨੂੰ ਸਮਝ ਲੈਣਾ ਚਾਹੀਦਾ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਕਿ ਮੇਨ ਚਰਚਾ ਇਹੀ ਆ ਕਿ ਕੁਲਵੰਤ ਸਿੰਘ ਪੰਡੋਰੀ ਨੇ ਇੱਕ ਕੋਠੀ ਪਾਈ ਹੈ, ਉਹ ਕੋਠੀ ਦੇ ਜਿਹੜੇ ਕਿ ਕਮਰੇ ਵੀ ਦਿਖਾਵਾਂ ਵੀ ਕਿੱਡਾ ਵੱਡਾ ਮਹਿਲ ਆ ਜਿਹੜਾ ਕੁਲਵੰਤ ਸਿੰਘ ਪੰਡੋਰੀ ਦਾ ਪਾਇਆ ਹੋਇਆ, ਕਿਉਂਕਿ ਅਸੀਂ ਅੱਜ ਉਸੇ ਮਹਿਲ ਦੇ ਇੱਕ ਕਮਰੇ ਦੇ ਵਿੱਚ ਬੈਠੇ ਹੋਏ ਹਾਂ। ਪੰਡੋਰੀ ਸਾਹਿਬ ਹੋਰ ਕੁਛ ਕਹਿਣਾ? ਬਾਜੀ ਮੈਂ ਤਾਂ ਇਹੀ ਰਾਜਨੀਤਿਕ ਲੋਕਾਂ ਨੂੰ ਮੈਂ ਬੇਨਤੀ ਹੀ ਕਰਦਾ ਵੀ ਯਾਰ ਰਾਜਨੀਤੀ ਦਾ ਲੈਵਲ ਬਣਾ ਕੇ ਰੱਖੋ, ਨਹੀਂ ਨਾ ਤੁਹਾਡੇ ਤੋਂ ਵਿਸ਼ਵਾਸ ਲੋਕਾਂ ਦਾ ਵੈਸੇ ਹੀ ਉੱਠ ਖੜਨਾ। ਇਹੋ ਜਿਹੇ ਜਿਹੜੇ ਵੱਡੇ ਬਣਦੇ ਨੇ ਲੀਡਰ, ਇਹ ਵੀ ਇੱਦਾਂ ਨਹੀਂ, ਕੋਈ ਮੁੱਦਿਆਂ ਦੀ ਰਾਜਨੀਤੀ ਕਰੋ, ਕੰਮਾਂ ਦੀ ਗੱਲਾਂ ਕਰੋ, ਨਿੱਜੀ ਸਰਕਾਰ ਨੂੰ ਘੇਰੋ, ਹੱਕ ਬਣਦਾ, ਪਰ ਆਹ ਰਾਜਨੀਤੀ ਨਾ ਕਰੋ ਤੂੰ ਤੜਾਕ ਦੀ ਰਾਜਨੀਤੀ ਕਰਕੇ। ਹਾਂਜੀ, ਸਰਕਾਰ ਮੁੱਦਿਆਂ ਦੀ ਰਾਜਨੀਤੀ ਕਰਦੀ। ਬਿਲਕੁਲ। ਮੈਂ ਆਪਦੇ ਹਲਕੇ ਦੇ ਵਿੱਚ ਹਰੇਕ ਪਿੰਡ ਵਿੱਚ ਜਾ ਕੇ ਕਹਿਣਾ ਵੀ ਤੁਹਾਡੇ ਪਿੰਡ 'ਚ ਇੰਨਾ ਪਾਣੀ ਨਹਿਰੀ ਪਾਣੀ ਆਇਆ, ਇੰਨੇ ਪੈਸੇ ਦਿੱਤੇ ਆ, ਇੰਨੇ ਆਹ ਕੰਮ ਨੂੰ ਦਿੱਤੇ ਆ, ਇੰਨੀਆਂ ਨੌਕਰੀਆਂ ਦਿੱਤੀਆਂ। ਕੰਮਾਂ ਦੀ ਗੱਲ ਕਰਦਾ, ਦੂਜੀ ਕਰਦੇ ਹੀ ਨਹੀਂ। ਇਹਨਾਂ ਸਾਨੂੰ ਤਾਂ ਸਮਝ ਨਹੀਂ ਇਹਨਾਂ ਨੂੰ ਵੀ ਦਿੰਦੀ ਅਸੀਂ ਇਹਨਾਂ ਨੂੰ, ਨਾ ਮੇਰਾ ਇਹੋ ਜਿਹਾ ਸੁਭਾਅ। ਮੈਨੂੰ ਸਾਰੇ ਇਲਾਕੇ ਦੇ ਤਾਂ ਹੀ ਦੱਸ ਕੇ ਹਟਿਆ ਜਾ ਬਾਈ ਜੀ, ਅਕਾਲੀ ਕਾਂਗਰਸੀ ਸਾਰੇ ਆਪਾਂ ਨੂੰ ਪਿਆਰ ਕਰਦੇ ਨੇ, ਤਾਂ ਹੀ ਇੰਨੇ ਵੋਟ 'ਤੇ ਮੈਂ ਜੱਦਾਂ। ਮੇਰਾ ਕਿਹੜਾ ਕੋਈ ਧੜਾ ਸੀਗਾ ਇੱਥੇ? ਅੱਜ ਵੀ ਉਹ ਮੇਰੇ ਖਿਲਾਫ ਨਹੀਂ ਬੋਲਦੇ ਵਿਚਾਰੇ, ਅੱਜ ਵੀ ਕਹਿੰਦੇ ਯਾਰ ਠੀਕ ਆ ਵੀ ਅੱਜ ਤੱਕ ਤੂੰ ਜਿਹੜੀ ਰਾਜਨੀਤੀ ਕਰਦਾ ਕਿਸੇ 'ਤੇ ਧੱਕਾ ਨਹੀਂ ਕਰਦਾ। ਤੁਸੀਂ ਵੀ ਇਲਾਕੇ 'ਚ ਪੁੱਛ ਕੇ ਦੇਖ ਲਿਓ ਵੀ ਕਿਸੇ ਕੁਲਵੰਤ ਪੰਡੋਰੀ ਨੇ ਕਿਤੇ ਧੱਕਾ ਕੀਤਾ, ਕੋਈ FIR ਇੱਕ ਵੀ ਦਰਜ ਕਰਾਈ 7 ਸਾਲਾਂ ਦੀ, ਕੋਈ ਲਾਂਭਾ ਖੱਟ ਕੇ ਦਿੱਤਾ? ਅੱਜ ਵੀ ਲੋਕਾਂ ਨਾਲ ਵਾਅਦਾ ਕਰਦਾ ਵੀ ਤੁਹਾਡਾ ਸਿਰ ਨਹੀਂ ਨੀਵਾਂ ਹੋਣ ਦਿੰਦੇ। ਕਦੇ ਇਹ ਨਹੀਂ ਹੈਗਾ ਵੀ ਦੂਜੇ ਲੀਡਰਾਂ ਵਾਂਗੂ ਵੀ ਟਰੱਕ ਯੂਨੀਅਨ 'ਤੇ ਜਦ ਕਬਜ਼ਾ ਕਰ ਲਿਆ। ਹਰਚੰਦ ਕੌਰ ਘਨੌਰੀ ਦੇ ਘਰ ਵਾਲਾ MLA ਬਣੀ, ਨਾਲ ਦੀ ਨਾਲ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਤਾ ਉਹਨੇ ਆਪਦਾ ਘਰ ਵਾਲਾ। ਮੇਰੇ ਕੋਲ ਇਹ ਟਰੱਕ ਯੂਨੀਅਨ ਦੇ ਸਾਰੇ ਹੁਣੇ ਕੁਝ ਟਾਈਮ ਦੀ ਗੱਲ ਆ, ਸੀਜ਼ਨ ਤੋਂ ਪਹਿਲਾਂ ਸਾਰੇ ਮੈਨੂੰ ਫੰਡ ਦੇਣ ਆਏ ਦਫ਼ਤਰ ਦੇ ਵਿੱਚ। ਮੈਂ ਹੱਥ ਬੰਨੇ, ਮੈਂ ਕਿਹਾ ਬਾਈ ਜੀ ਤੁਹਾਡਾ ਪੈਸਾ ਧੁੰਦਾਂ ਦੇ ਵਿੱਚ ਕਮਾਇਆ ਪੈਸਾ, ਸੀਜ਼ਨ 'ਤੇ ਤੁਹਾਡੀਆਂ ਗੱਡੀਆਂ ਚੱਲਦੀਆਂ ਨੇ। ਮੈਂ ਕਿਹਾ ਭਰਾਵਾ ਮੈਂ ਤਾਂ 1 ਰੁਪਈਆ ਵੀ ਨਹੀਂ ਲੈ ਸਕਦਾ, ਮੇਰੇ ਤੋਂ ਜਿੰਨੇ ਯੋਗ ਹੈਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੋਟ ਆਸਰਾ ਲਓ, ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਓ, ਵੀ ਮੈਂ ਤਾਂ ਦਾਨ ਪਾ ਦੂੰਗਾ, ਪਰ ਮੈਂ ਇਹ ਤੁਹਾਡਾ ਪੈਸਾ ਨਹੀਂ ਕਿਤੇ ਵੀ, ਪਰਮਾਤਮਾ ਦੂਰ ਰੱਖੇ ਇਹ ਤੋਂ ਗੱਲ ਤੋਂ। ਕਈ ਜਾਣੀ ਕਿ ਉੱਥੇ ਟਰੱਕ ਜਿਹਨਾਂ ਦੇ ਜਿਹੜੇ ਡਰਾਈਵਰ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਸੀਗੇ, ਤਾਂ ਯਾਰ ਤੂੰ ਪਹਿਲਾ ਬੰਦਾ ਜਿਹਨੇ ਇਹ ਪੈਸੇ ਮੋੜੇ ਆ, ਨਹੀਂ ਕਦੇ ਕੋਈ ਨਹੀਂ ਮੋੜਦਾ, ਲੰਮਾ ਸਮਾਂ ਹੋ ਗਿਆ ਹਰੇਕ ਨੂੰ ਦਿੰਦੇ ਆ। ਇਸ ਕਰਕੇ ਭਰਾ ਮੈਂ ਕਿਸੇ ਵੀ ਟਰੱਕ ਯੂਨੀਅਨ ਦੇ ਵਿੱਚ ਹੁਣ ਵੀ ਮੈਂ ਕਿਸੇ ਸਮਾਂ ਗਿਆ ਹੀ ਨਹੀਂ। ਉਂਝ ਅਖੰਡ ਪਾਠ 'ਤੇ ਸੱਦ ਲੈਣਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੂੰ ਉੱਥੇ ਚਲੇ ਜਾਈਦਾ, ਪਰ ਦਾਖਲ ਨਹੀਂ ਦਿੱਤਾ ਵੀ ਜਿਹੜਾ ਚੰਗਾ ਲੱਗਦਾ ਭਾਈ ਤੁਸੀਂ ਉਹਨੂੰ ਪ੍ਰਧਾਨ ਬਣਾਓ, ਉਹਨੂੰ ਰੱਖੋ ਜੀ। ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਬਾਈ ਜੀ ਸਾਫ਼ ਸੁਥਰੀ ਰਾਜਨੀਤੀ ਕਰੋ, ਲੋਕਾਂ ਨੂੰ ਸਾਰਾ ਪਤਾ ਹੁੰਦਾ। ਮੈਨੂੰ ਮੇਰੇ ਲੋਕਾਂ 'ਤੇ ਭਰੋਸਾ ਵਾ, ਪਰ ਮੈਂ ਫੇਰ ਲੋਕਾਂ ਨੂੰ ਕਹਿਣਾ ਵੀ ਜੇ ਚਾਰੇ ਗੱਲਾਂ 'ਚੋਂ ਖਹਿਰਾ ਸਾਹਿਬ ਇੱਕ ਵੀ ਸਾਬਤ ਕਰਦੇ, ਮੈਂ ਲੋਕਾਂ ਤੋਂ ਵੋਟਾਂ ਮੰਗਣ ਨਹੀਂ ਜਾਂਦਾ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਅਸੀਂ ਇਸ ਵਕਤ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹੋਰਾਂ ਦੇ ਨਾਲ ਬੈਠੇ ਸੀ, ਤਾਂ
ਜਿਹੜੀ ਚਰਚਾ ਦਾ ਵਿਸ਼ਾ ਬਣਿਆ ਕਿ ਕੁਲਵੰਤ ਸਿੰਘ ਪੰਡੋਰੀ ਨੇ ਇੱਕ ਕੋਠੀ ਪਾਈ ਆ, ਜਿਹੜੀ ਕੋਠੀ ਦੇ ਵਿੱਚ ਮਨੇਰੇ ਆ ਕੋਠੀ ਵੀ ਦਿਖਾ ਦੀ ਯਾਰ ਨਾਲ। ਜ਼ਰੂਰ ਦਿਖਾਵਾਂਗੇ ਅਸੀਂ। ਪੰਡੋਰੀ ਸਾਹਿਬ ਪਹਿਲਾਂ ਵੀ ਕਹਿ ਰਹੇ ਨੇ ਜਦੋਂ ਆ ਕੇ ਬੈਠੇ ਵੀ ਪਹਿਲਾਂ ਕੋਠੀ ਦਿਖਾਓ, ਅਸੀਂ ਹੁਣ ਕੋਠੀ ਵੀ ਦਿਖਾਵਾਂਗੇ। ਨਾਲੇ ਮੇਰੀ ਰਸੋਈ ਤਾਂ ਖੁੱਲੀ ਆ, ਇਹਦੇ ਵਿੱਚ ਪਤਾ ਨਹੀਂ ਕਿੰਨੇ ਹੱਥ ਨੂੰ ਪ੍ਰਮਾਤਮਾ ਦੀ ਕਸਮ ਕਹਿਣਾ ਵੀ ਹੱਥ ਨੂੰ ਇੱਥੇ 50 ਬੰਦੇ ਤਾਂ ਵੈਸੇ ਰਸੋਈ 'ਚ ਵੜ ਦਿੰਦੇ ਆ ਬਾਹਰੋਂ ਆ ਕੇ ਵੀ। ਕੋਈ ਇਹ ਤਾਂ ਧਰਮਸ਼ਾਲਾ ਨੂੰ ਘਰ ਆ ਤੁਸੀਂ ਦੇਖਿਆ ਹੀ ਆ ਹੁਣ ਕਿੰਨੇ ਬੰਦੇ ਅੰਦਰੋਂ ਨਿਕਲੀ ਜਾਂਦੇ, ਕੋਈ ਹੈ ਕੀ ਗੱਲ। ਬਿਲਕੁਲ। ਤੇ ਇੱਕ ਤਾਂ ਰੂਮ ਹੈ, ਇੱਕ ਰੂਮ 'ਚ ਮੈਂ ਤਿਆਰ ਹੁੰਨਾ, ਬਸ ਉੱਥੇ ਹੀ ਸਾਰਾ ਚੱਲਦਾ। ਤੁਸੀਂ ਦਿਖਾਓ ਇਹਨੂੰ ਮਾੜਾ ਜਿਹਾ, ਇਹਨਾਂ ਨੂੰ ਪਤਾ ਲੱਗੂਗਾ ਵੀ ਇਹ ਕਿਹੜੀ ਕੋਠੀ ਪਾਈ ਇਹਨੇ ਪੰਡੋਰੀ ਨੇ। ਨਾਲੇ ਇਹ ਕੋਠੀ ਦਾ ਵੀਰੇ ਤਾਂ ਨਾ ਲੋਨ ਅੱਜ ਤੱਕ ਚੱਲਦਾ, 1-1 ਰੁਪਏ ਦਾ ਹਿਸਾਬ ਦੇ ਸਕਦਾ ਮੈਂ। ਇਸ ਕਰਕੇ ਇਹਨਾਂ ਨੂੰ ਮਾੜਾ ਚੁੱਕੇ ਲੈਵਲ ਰੱਖੋ ਬਣਾ ਕੇ, ਖੈਰਾ ਸਾਹਿਬ ਇਦਾਂ ਨਹੀਂ ਕਿਸੇ ਦੇ ਮਗਰ ਰੱਖ ਕੇ ਬੋਲੀਦਾ ਹੁੰਦਾ। ਤਾਂ ਬਿਲਕੁਲ ਅਸੀਂ ਕੋਠੀ ਵੀ ਦਿਖਾਵਾਂਗੇ, ਸ਼ਾਰਟ ਚੱਕਾਂਗੇ ਕੋਠੀ ਦੇ, ਤੇ ਉਹ ਵਿੱਚ ਅਸੀਂ ਦਿਖਾ ਦਾਂਗੇ ਵੀ ਕਿੰਨੀ ਕੁ ਵੱਡੀ ਕੋਠੀ ਪਾਈ ਆ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ।